ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਜੀ। ਦੱਸਣਗੇ ਕਿ ਕੀ ਕੁਛ ਉੱਥੇ ਚੱਲ ਰਿਹਾ, ਆਪਣੀਆਂ ਟਿੱਪਣੀਆਂ ਕਰਨਗੇ। ਕੁਛ ਖਬਰਾਂ ਤੇ ਟਿੱਪਣੀਆਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਤਨਾਮ ਸਿੰਘ ਸ਼ੇਰਗਿੱਲ ਸਾਲਮਾ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ, ਮਨਦੀਪ ਸਿੰਘ ਤੇ ਸਰਬਜੀਤ ਕੌਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਅਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੁਬਾ ਸਿਟੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਜੀ। ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਯਾਰ ਦੋਸਤੋ, ਅਸੀਂ ਖਬਰਾਂ ਦਾ ਜਿਹੜਾ ਸਾਡਾ ਵਿਸ਼ੇਸ਼ ਪ੍ਰੋਗਰਾਮ ਹੈ ਖਬਰ ਤੇ ਨਜ਼ਰ, ਇਹਦੇ 'ਚ ਤੁਹਾਡੇ ਨਾਲ ਮੁਖਾਤਬ ਹੋ ਰਹੇ ਹਾਂ ਮੈਂ ਤੇ ਬਲਵਿੰਦਰ ਜੀ। ਪੰਜਾਬ ਦੇ ਵਿੱਚ ਸਰਕਾਰ ਬਦਲ ਚੁੱਕੀ ਹੈ। ਸਰਕਾਰ ਨੇ ਆਪਣੀਆਂ ਤਰਜੀਹਾਂ ਵੀ ਥੋੜ੍ਹੀਆਂ ਸਪਸ਼ਟ ਕਰ ਦਿੱਤੀਆਂ। ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਜਾ ਰਹੀ ਹੈ ਕਿ ਸ਼ਾਇਦ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਏਜੰਡੇ ਹੀ ਜਿਹੜੇ ਉਹ ਚੁੱਕ ਲਏ ਆ ਤੇ ਉਹਦੇ ਮੁਤਾਬਕ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹਦੇ ਤੇ ਚਰਚਾ ਹੋਰ ਤੇਜ਼ ਹੋ ਰਹੀ, ਆਉਣ ਵਾਲੇ ਦਿਨਾਂ 'ਚ ਹੋਰ ਵੀ ਤੇਜ਼ ਹੋਏਗੀ ਜਿਵੇਂ ਜਿਵੇਂ ਸਰਕਾਰ ਦਾ ਕੰਮ ਕਾਜ ਚੱਲੇਗਾ। ਤੇ ਇਨਵਿਟਵੀਨ ਪੰਜਾਬ ਸਰਕਾਰ ਨੇ ਕੁਝ ਨਵੇਂ ਫੈਸਲੇ ਕੀਤੇ ਨੇ, ਕੁਝ ਨਿਯੁਕਤੀਆਂ ਨਵੀਆਂ ਕੀਤੀਆਂ ਤੇ ਕੈਪਟਨ ਅਮਰਿੰਦਰ ਅੱਜ ਦਿੱਲੀ ਚਲੇ ਗਏ ਨੇ। ਉੱਥੇ ਉਹਨਾਂ ਦੀ ਅਰੁਣ ਜੇਤਲੀ ਨਾਲ ਮੁਲਾਕਾਤ ਅੱਜ ਹੋਣੀ ਹੈ। ਕੱਲ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਮਿਲਣਗੇ ਪੰਜਾਬ ਦੇ ਕੁਝ ਮਸਲਿਆਂ ਨੂੰ ਲੈ ਕੇ। ਤੇ ਇਸੇ ਤਰ੍ਹਾਂ ਬਹੁਤ ਮਹੱਤਵਪੂਰਨ ਮੁੱਦਾ ਇੱਕ ਸਾਡੇ ਸਾਹਮਣੇ ਹੈ, ਅਯੋਧਿਆ ਉੱਪਰ ਇੱਕ ਸਮਝੌਤੇ ਦੀ ਕੋਸ਼ਿਸ਼ ਹੋ ਰਹੀ ਹੈ। ਰਾਮ ਮੰਦਿਰ ਦੇ ਮੁੱਦੇ ਦੇ ਉੱਤੇ ਸੁਬਰਮਨ ਸਵਾਮੀ ਦੀ ਪਟੀਸ਼ਨ ਸੀ, 6 ਸਾਲਾਂ ਬਾਅਦ ਪਹਿਲੀ ਵਾਰ ਸੁਣਵਾਈ ਹੋਈ ਹੈ ਤੇ ਪਹਿਲੀ ਵਾਰ ਹੀ ਸੁਪਰੀਮ ਕੋਰਟ ਨੇ ਇਹਦੇ 'ਚ ਦਖਲ ਦਿੱਤਾ ਹੈ ਤੇ ਇਹ ਕਿਹਾ ਕਿ ਅਸੀਂ ਵੀ ਵਿਚੋਲਗੀ ਵਾਸਤੇ ਤਿਆਰ ਹਾਂ। ਕੁਝ ਇੱਦਾਂ ਦੇ ਮੁੱਦੇ ਨੇ ਜਿਹੜੇ ਬੜੇ ਅਹਿਮ ਨੇ ਤੇ ਕੁਝ ਵਿਸਥਾਰਤ ਟਿੱਪਣੀਆਂ ਦੀ ਮੰਗ ਕਰਦੇ ਨੇ। ਸੋ ਅਸੀਂ ਪੰਜਾਬ ਤੋਂ ਗੱਲ ਸ਼ੁਰੂ ਕਰਦੇ ਕਰਦੇ ਯੂਪੀ ਵੱਲ ਨੂੰ ਜਾਵਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਤੇ ਜੀ ਸੁਸ਼ੀਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕਿ ਮੇਨ ਖਬਰਾਂ ਅਸੀਂ ਕੀ ਕਰਨੀਆਂ, ਕੈਪਟਨ ਅਮਰਿੰਦਰ ਸਿੰਘ ਦੀ ਜੇ ਗੱਲ ਕੀਤੀ, ਉਹ ਪ੍ਰਧਾਨ ਮੰਤਰੀ ਨੂੰ ਮਿਲਣਗੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਉਂਦਿਆਂ ਸਾਰ ਹੀ ਬੜਾ ਪ੍ਰਭਾਵ ਦਿੱਤਾ, ਬੜੇ ਉਹਨਾਂ ਨੇ ਬਿਆਨ ਦਿੱਤੇ ਆ। ਕੀ ਤੁਹਾਨੂੰ ਕੋਈ ਸੰਭਾਵਨਾ ਹੈ ਕਿ ਇਹ ਜਿਹੜੀ ਬਿਆਨਬਾਜ਼ੀ ਹੋ ਰਹੀ ਆ, ਜੋ ਕੁਝ ਉਹ ਕਹਿ ਰਹੇ ਆ, ਇਹ ਕੰਮ ਪੂਰੇ ਹੋਣਗੇ ਜਾਂ ਇਹ ਪੇਪਰਾਂ 'ਚ ਰਹਿ ਜਾਣਗੇ ਜਾਂ ਬਿਆਨਬਾਜ਼ੀ ਰਹਿ ਜਾਊਗੀ? ਦੇਖੋ, ਸਰਕਾਰ ਬਦਲੀ ਹੈ, ਲਾਜ਼ਮੀ ਤੌਰ ਦੇ ਉੱਤੇ ਜਦੋਂ ਸਰਕਾਰ ਬਦਲਦੀ ਹੈ ਤੇ ਨਵੇਂ ਲੋਕ ਜਿਹੜੇ ਆਉਂਦੇ ਹੈ ਉਹ ਆਪਣੇ ਢੰਗ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੈ ਤੇ ਇੱਕ ਕਹਿ ਲਓ ਵੀ ਲੋਕਾਂ 'ਚ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕਰਦੇ ਹੈ ਕਿ ਅਸੀਂ ਪਹਿਲਿਆਂ ਨਾਲੋਂ ਬਿਹਤਰ ਕੰਮ ਕਰਾਂਗੇ। ਇਹ ਮੈਸੇਜ ਹਰ ਨਵੀਂ ਸਰਕਾਰ ਆਉਂਦਿਆਂ ਹੀ ਕਨਵੇ ਕਰਦੀ ਹੈ ਲੋਕਾਂ ਨੂੰ। ਪਰ ਕੀ ਉਹ ਪਹਿਲਿਆਂ ਨਾਲੋਂ ਬਿਹਤਰ ਕਰ ਪਾਉਂਦੇ ਨੇ ਜਾਂ ਪਹਿਲੇ ਜਿਹੜੇ ਸੀ ਜਿਨ੍ਹਾਂ ਨੇ ਹਾਲਾਤ ਬਹੁਤ ਵੱਧ ਕਰ ਦਿੱਤੇ ਸੀ, ਕੀ ਨਵੀਂ ਸਰਕਾਰ ਦਾਅਵੇ ਇਹ ਕਰ ਰਹੀ ਹੈ ਕਿ ਅਸੀਂ ਪਹਿਲੇ ਨਾਲੋਂ ਬਿਹਤਰ ਕਰਾਂਗੇ? ਕਿਤੇ ਏਦਾਂ ਤਾਂ ਨਹੀਂ ਵੀ ਜਿਨ੍ਹਾਂ ਨੇ ਵੱਧ ਕੀਤਾ ਇਹ ਉਹਨਾਂ ਤੋਂ ਵੀ ਵੱਧਤਰ ਮਾਹੌਲ ਪੈਦਾ ਕਰ ਦੇਣੇ? ਇਹ ਸ਼ੰਕੇ ਵੀ ਹੈਗੇ ਲੋਕਾਂ ਦੇ ਮਨ ਦੇ ਵਿੱਚ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਮੰਨ ਲਓ ਤੁਸੀਂ ਨਵਾਂ ਘਰ ਲੈਂਦੇ ਹੋ ਨਾ, ਨਵਾਂ ਘਰ ਲੈ ਕੇ ਤੁਸੀਂ ਉਸ ਘਰ ਨੂੰ ਆਪਣੇ ਤਰੀਕੇ ਨਾਲ ਸਜਾਉਂਦੇ ਹੋ, ਸੋਹਣਾ ਬਣਾਉਂਦੇ ਹੋ ਤੇ ਆਪਣੀਆਂ ਜਿਹੜੀਆਂ ਤੁਹਾਡੀਆਂ ਪ੍ਰਾਇਓਰਟੀਜ਼ ਹੈਗੀਆਂ ਉਹ ਜਿਹੜੀਆਂ ਆਪਣੇ ਘਰ ਦੇ ਵਿੱਚ ਜਿਹੜੀਆਂ ਤੁਹਾਡੀਆਂ ਲੋੜਾਂ ਉਹਦੇ ਮੁਤਾਬਕ ਪ੍ਰਾਇਓਰਟੀਜ਼ ਦੇ ਮੁਤਾਬਕ ਤੁਸੀਂ ਉਹ ਸਾਰੀਆਂ ਚੀਜ਼ਾਂ ਰੀਸੈਟ ਕਰਦੇ ਹੋ। ਏਦਾਂ ਹੀ ਸਰਕਾਰਾਂ ਵੀ ਬਹੁਤ ਕੁਝ ਰੀਸੈਟ ਕਰਦੀਆਂ। ਇੱਕ ਰੀਸੈਟ ਤਾਂ ਇਹੀ ਕਰਤਾ ਆਉਂਦੇ ਵੀ ਜਿੰਨੀਆਂ ਗ੍ਰਾਂਟਾਂ ਦਿੱਤੀਆਂ ਸੀਗੀਆਂ ਪਿੰਡਾਂ ਨੂੰ ਚੋਣਾਂ ਤੋਂ ਪਹਿਲਾਂ, ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ, ਬਾਦਲ ਗੌਰਮੈਂਟ ਨੇ ਉਹ ਸਾਰੀਆਂ ਗ੍ਰਾਂਟਾਂ ਰੋਕ ਦਿੱਤੀਆਂ। ਅੱਜ ਦੀ ਤਾਜ਼ਾ ਖਬਰ ਇਹ ਹੈ, ਐਕਸਟੈਂਸ਼ਨ ਇਹ ਹੈ ਉਸ ਖਬਰ ਦੀ ਵੀ ਪਿੰਡਾਂ ਦੇ ਵਿਕਾਸ ਕਾਰਜ ਰੋਕ ਦਿੱਤੇ ਗਏ ਅਗਲੇ ਹੁਕਮਾਂ ਤੱਕ। ਕਾਰਨ ਕੀ ਹੈ? ਜਿਹੜੀਆਂ ਅਨਯੂਜ਼ਡ ਗ੍ਰਾਂਟਾਂ ਹੈਗੀਆਂ ਉਹਨਾਂ ਗ੍ਰਾਂਟਾਂ ਦਾ ਰਿਵਿਊ ਹੋਏਗਾ ਵੀ ਕਿੱਥੇ ਕਿੰਨੀਆਂ ਗ੍ਰਾਂਟਾਂ ਗਈਆਂ ਹੋਈਆਂ ਤੇ ਕਿੰਨੀਆਂ ਗ੍ਰਾਂਟਾਂ ਜਿਹੜੀਆਂ ਸਪੈਸ਼ਲੀ ਵੋਟ ਪੋਲੀਟਿਕਸ ਨੂੰ ਧਿਆਨ 'ਚ ਰੱਖ ਕੇ ਵੰਡੀਆਂ ਗਈਆਂ। ਵੀ ਦਾ ਮਤਲਬ ਇਹ ਹੈ ਕਿ ਅਕਾਲੀ ਜਿਹੜੀਆਂ ਪੰਚਾਇਤਾਂ, ਅਕਾਲੀ ਸਰਪੰਚ ਜਿਹਨਾਂ ਪਿੰਡਾਂ ਦੇ ਉੱਥੇ ਜ਼ਿਆਦਾ ਜੇ ਗ੍ਰਾਂਟਾਂ ਹੋਈਆਂ ਉਹ ਸਾਰੀਆਂ ਰਿਵਰਸ ਹੋਣਗੀਆਂ ਤੇ ਆਪਣੇ ਢੰਗ ਦੇ ਨਾਲ ਫਿਰ ਆਪਣੇ ਜਿਹੜੇ ਪਿੰਡ ਹੈ ਜਿੱਥੇ ਕਾਂਗਰਸੀ ਪੰਚਾਇਤਾਂ ਉਹਨਾਂ ਨੂੰ ਗ੍ਰਾਂਟਾਂ ਜਿਹੜੀਆਂ ਜ਼ਿਆਦਾ ਦਿੱਤੀਆਂ ਜਾਣਗੀਆਂ। ਯਾਨੀ ਲਗਭਗ ਉਹੀ ਹੋਏਗਾ ਜੋ ਅਕਾਲੀ ਗੌਰਮੈਂਟ ਕਰਦੀ ਰਹੀ ਹੈ। ਅਕਾਲੀ ਗੌਰਮੈਂਟ ਨੇ ਕੀ ਕੀਤਾ?
ਵੀ ਆਪਣੇ ਲੋਕ ਜਿਹੜੇ ਆ ਜਿੱਥੇ ਕਾਬਜ਼ ਹੈ ਉਹਨਾਂ ਨੂੰ ਇਨੀਸ਼ੀਏਟ ਕੀਤਾ, ਉਹਨਾਂ ਲੋਕਾਂ ਨੂੰ ਜਿਹੜਾ ਜ਼ਿਆਦਾ ਗ੍ਰਾਂਟਸ ਦਿੱਤੀਆਂ ਤੇ ਜਿਹੜੇ ਵਿਰੋਧੀ ਧਿਰ ਦੇ ਪਿੰਡ ਸੀਗੇ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਉਹ ਗ੍ਰਾਂਟਾਂ ਬਹੁਤ ਘੱਟ ਦਿੱਤੀਆਂ ਗਈਆਂ ਜਾਂ ਦਿੱਤੀਆਂ ਨਹੀਂ ਗਈਆਂ। ਹੁਣ ਕਾਂਗਰਸ ਕੀ ਕਰੇਗੀ? ਕੈਪਟਨ ਅਮਰਿੰਦਰ ਦੀ ਸਰਕਾਰ ਉਹ ਸਾਰੀਆਂ ਚੀਜ਼ਾਂ ਨੂੰ ਉਲਟਾਏਗੀ। ਯਾਨੀ ਹਰ ਚੀਜ਼ ਬਦਲਦੀ ਹੈ, ਆਪਣੇ ਢੰਗ ਦੇ ਨਾਲ ਆਪਣੇ ਲੋਕਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਫਿਰ ਕੀ ਹੋ ਰਿਹਾ? ਹੋ ਇਹ ਰਿਹਾ ਕਿ ਜਿਹੜਾ ਬਾਕੀ ਮਾਫੀਆ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਚੰਗਾ ਬੁਰਾ ਲੱਗਦਾ ਜਦੋਂ ਇਹ ਸਾਰੀਆਂ ਗੱਲਾਂ ਉਹ ਕਰਦੇ ਆ ਵੀ ਅਸੀਂ ਆਹ ਖਤਮ ਕਰ ਦਾਂਗੇ, ਡਰੱਗ ਖਤਮ ਕਰ ਦਾਂਗੇ, 2 ਮਹੀਨੇ ਪਹਿਲਾਂ ਮਹੀਨਾ 6 ਡਰੱਗ ਖਤਮ ਕਰ ਦਾਂਗੇ, ਹੁਣ ਕਹਿੰਦੇ ਅਸੀਂ ਕਮੇਟੀ ਬਣਾ ਦਿੱਤੀ, ਉਹ ਰਿਵਿਊ ਕਰ ਰਹੀ ਹੈ ਸਾਰਾ ਕੁਝ, ਬਾਕੀ ਚੀਜ਼ਾਂ ਵੀ ਰਿਵਿਊ ਹੋ ਰਹੀਆਂ ਤੇ ਜਿਹੜੇ ਥੱਲੇ ਵਿਧਾਇਕ ਹੈ ਜਾਂ ਹੋਰ ਹੈਗੇ ਆ ਕਾਂਗਰਸ ਪਾਰਟੀ ਦੇ ਉਹ ਵੀ ਮੈਸੇਜ ਕਨਵੇ ਕਰ ਰਹੇ ਲੋਕਾਂ ਨੂੰ ਵੀ ਜਿਹੜਾ ਵੀ ਕੋਈ ਜ਼ਿਲ੍ਹੇ ਦਾ ਕੋਈ ਜ਼ਿਲ੍ਹਾ ਜਿਹੜਾ ਡਰੱਗ ਦੇ ਵਿੱਚ ਇਨਵੋਲਵ ਪਾਇਆ ਗਿਆ ਤਾਂ ਉਸ ਜ਼ਿਲ੍ਹੇ ਦਾ SSP ਜ਼ਿੰਮੇਵਾਰ ਹੋਏਗਾ, ਉਹਦੇ ਤੇ ਐਕਸ਼ਨ ਹੋਏਗਾ। ਪੁਲਿਸ ਥਾਣਿਆਂ ਨੂੰ ਕੁਝ ਏਦਾਂ ਦੀਆਂ ਡਾਇਰੈਕਸ਼ਨ ਦੇ ਦਿੱਤੀਆਂ ਗਈਆਂ ਵੀ ਕਿਸੇ ਵੀ ਥਾਣੇ ਦੇ ਵਿੱਚ ਜਿਹੜਾ ਆ ਇਸ ਕਿਸਮ ਦਾ ਜਿਹੜਾ ਨਸ਼ਾ ਨਾ ਵਿਕਦਾ ਹੋਵੇ, ਜੇ ਵਿਕਦਾ ਹੋਇਆ ਤੇ ਫਿਰ ਉਹ SHO ਸਿੱਧਾ ਸਸਪੈਂਡ ਹੋਏਗਾ। ਯਾਨੀ ਜੋ ਅਕਾਲੀ ਜਥੇਦਾਰ ਜਿਹੜੇ ਪਿੰਡਾਂ ਦੇ ਵਿੱਚ ਸਿੱਧੇ ਤੌਰ ਤੇ ਇਨਵੋਲਵ ਹੋ ਕੇ ਥਾਣਿਆਂ ਦੇ ਇੰਚਾਰਜ ਜਿਹੜੇ SHO ਵਗੈਰਾ ਉਹਨਾਂ ਨੂੰ ਡਾਇਰੈਕਸ਼ਨ ਦਿੰਦੇ ਰਹੇ, ਉਹਨਾਂ ਦੀ ਡਾਇਰੈਕਸ਼ਨ ਥੱਲੇ ਹੁਣ ਵਿਧਾਇਕ ਕਾਂਗਰਸ ਦੇ ਦੇਣਗੇ। ਪਰ ਅਮਲੀ ਰੂਪ ਕਿੱਦਾਂ ਲੈ ਸਕਦਾ? ਅਮਲੀ ਰੂਪ ਜੇ ਹੁਣ ਡਰੱਗ ਨੂੰ ਖਤਮ ਕਰਨਾ, ਡਰੱਗ ਖਤਮ ਕਰਨ ਦਾ ਮਤਲਬ ਇਹ ਏਦਾਂ ਨਹੀਂ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਪ੍ਰਬੰਧ ਕਰ ਦਿਓ, ਪੁਲਿਸ ਵਾਲਿਆਂ ਨੂੰ ਜਿਹੜਾ ਡਾਇਰੈਕਸ਼ਨ ਦੇ ਦਿਓ ਤਾਂ ਡਰੱਗ ਖਤਮ ਹੋਏਗਾ। ਡਰੱਗ ਖਤਮ ਕਰਨ ਵਾਸਤੇ ਤੁਹਾਡੇ ਕੋਲ ਇੱਕ ਰਾਜਨੀਤਿਕ ਇੱਛਾ ਸ਼ਕਤੀ ਚਾਹੀਦੀ ਹੈ। ਰਾਜਨੀਤਿਕ ਇੱਛਾ ਸ਼ਕਤੀ ਇਸ ਕਿਸਮ ਦੀ ਵੀ ਤੁਹਾਡੇ ਅੰਦਰ ਜਿਹੜੇ ਲੋਕ ਬੈਠੇ ਆ, ਜਿਹੜੇ ਡਰੱਗ ਸਮਗਲਰ ਹੈ, ਉਹਨਾਂ ਨਾਲ ਜਿਹਨਾਂ ਦੇ ਰਿਲੇਸ਼ਨ ਹੈ, ਜਾਂ ਪੁਲਿਸ ਆਫੀਸਰਸ ਜਿਹੜੇ ਹੈ ਕਰਪਟ ਕਿਸਮ ਦੇ, ਉਹਨਾਂ ਦਾ ਇੱਕ ਗੱਠਜੋੜ ਬਣਿਆ, ਉਹਨੂੰ ਕਿੱਦਾਂ ਤੋੜਨਾ, ਉਹ ਕਲਿੱਕ ਤੋੜਨਾ, ਉਹ ਉੱਦਾਂ ਦਾ ਕੋਈ ਕਿਸੇ ਕਿਸਮ ਦਾ ਨਕਸ਼ਾ ਇਸ ਗਵਰਨਮੈਂਟ ਦੇ ਕੋਲ ਹੈ। ਪਰ ਅਸੀਂ ਫਿਰ ਵੀ ਉਮੀਦ ਕਰਾਂਗੇ ਕਿ ਡਰੱਗ ਖਤਮ ਹੋਵੇ। ਬਾਕੀ ਦੇਖੋ ਇੱਕ ਸਭ ਤੋਂ ਵੱਡੀ ਗੱਲ ਸਾਡੇ ਸਾਹਮਣੇ ਹੈ ਵੀ VIP ਕਲਚਰ ਕਹਿੰਦੇ ਖਤਮ ਕਰਨਾ। VIP ਕਲਚਰ ਖਤਮ ਕਰਨ ਵਾਸਤੇ ਬਹੁਤ ਚੰਗਾ ਇਨੀਸ਼ੀਏਟ ਕੀਤਾ ਮਨਪ੍ਰੀਤ ਬਾਦਲ ਨੇ। ਉਹਨਾਂ ਨੇ ਸਰਕਾਰੀ ਗੱਡੀ ਲੈਣ ਤੋਂ ਇਨਕਾਰ ਕਰਤਾ, ਈਵਨ ਸਿਕਿਉਰਿਟੀ ਦਾ ਵੀ ਇਨਕਾਰ ਕਰ ਦਿੱਤਾ ਤੇ ਬਕਾਇਦਾ ਕੈਬਨਿਟ ਨੇ ਫੈਸਲਾ ਕਰ ਲਿਆ ਵੀ VIP ਕਲਚਰ ਅਸੀਂ ਖਤਮ ਕਰਾਂਗੇ। 2 ਦਿਨ ਨਹੀਂ ਸੀ ਹੋਏ, ਰਾਣਾ ਗੁਰਜੀਤ ਸਿੰਘ ਨੇ ਓਪਨਲੀ TV 'ਚ ਕਹਿਤਾ, ਇੱਕ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦਿੰਦਿਆਂ, ਜਿਹੜੇ ਕੈਬਨਿਟ ਮਿਨਿਸਟਰ ਹੈ ਰਾਣਾ ਗੁਰਜੀਤ, ਜਿਹਨਾਂ ਨੇ ਅੰਗਰੇਜ਼ੀ 'ਚ ਸਹੁੰ ਚੁੱਕੀ ਸੀ, ਕੈਪਟਨ ਅਮਰਿੰਦਰ ਨੇ ਵੀ ਅੰਗਰੇਜ਼ੀ 'ਚ ਸਹੁੰ ਚੁੱਕੀ ਸੀ। ਰਾਣਾ ਗੁਰਜੀਤ ਨੇ ਕਹਿਤਾ ਕਿ ਭਾਈ ਜਦੋਂ ਸਵਾਲ ਪੁੱਛਿਆ ਗਿਆ ਵੀ VIP ਕਲਚਰ ਖਤਮ ਕੀਤਾ ਜਾ ਰਿਹਾ ਤੇ ਲਾਲ ਬੱਤੀ ਵਾਲੀਆਂ ਗੱਡੀਆਂ ਜਿਹੜੀਆਂ ਸਾਰੇ ਲੋਕ ਨਹੀਂ ਲੈ ਰਹੇ, ਤੇ ਰਾਣਾ ਗੁਰਜੀਤ ਹੋਣੀ ਕਹਿੰਦੇ ਵੀ ਮੈਂ ਤਾਂ ਲਾਲ ਬੱਤੀ ਵਾਲੀ ਗੱਡੀ 'ਚ ਬੈਠੂੰਗਾ, ਬੜੀ ਮੁਸ਼ਕਿਲ ਨਾਲ ਤਾਂ ਲਾਲ ਬੱਤੀ ਗੱਡੀ ਮਿਲੀ ਹੈ, ਗੋਡੇ ਰਗੜ ਇਹ ਗੱਡੀ ਮਿਲੀ ਹੈ, ਮੈਂ ਕਿਉਂ ਗੱਡੀ ਛੱਡ ਦੇਵਾਂ। ਫਿਰ ਨਾਲੋਂ ਕਿਹਾ ਵੀ ਮੰਤਰੀ ਆ ਅਸੀਂ ਸੜਕਾਂ ਤੇ ਜਾ ਰਹੇ ਹਾਂ, ਸਾਨੂੰ ਕੌਣ ਪਛਾਣੂਗਾ ਜੇ ਸਾਡੇ ਕੋਲ ਲਾਲ ਬੱਤੀ ਨਾ ਹੋਈ, ਤੇ ਜੇ ਕੋਈ ਅਵੀ ਨਵੀ ਹੋ ਗਈ ਤੇ ਸਾਡੀ ਮਦਦ ਕੌਣ ਕਰੂਗਾ? ਇਹ ਰਾਣਾ ਗੁਰਜੀਤ ਸਿੰਘ ਕਹਿ ਰਹੇ ਆ। ਹੁਣ ਉਹਨਾਂ ਦੀ ਸਰਕਾਰ, ਕੈਪਟਨ ਦੀ ਸਰਕਾਰ ਦਾ ਕੈਬਨਿਟ ਮੰਤਰੀ ਜਿਹੜਾ ਉਸ ਮੀਟਿੰਗ 'ਚ ਹਾਜ਼ਰ ਸੀ ਜਦੋਂ VIP ਕਲਚਰ ਖਤਮ ਕਰਨ ਦੀ ਗੱਲ ਕੀਤੀ, ਮੀਟਿੰਗ ਤੋਂ ਬਾਹਰ ਆ ਕੇ ਟੈਲੀਵਿਜ਼ਨ ਚੈਨਲ 'ਚ ਇੰਟਰਵਿਊ ਦਿੰਦਾ ਹੋਇਆ ਕਹਿੰਦਾ ਮੈਂ ਤਾਂ ਲਾਲ ਬੱਤੀ ਵਾਲੀ ਗੱਡੀ 'ਚ ਹੀ ਬੈਠੂਗਾ। ਕਿੱਦਾਂ ਤੁਸੀਂ VIP ਖਤਮ ਕਰੋਗੇ? ਤੁਸੀਂ ਆਦਤਾਂ ਜਿਹੜੀਆਂ ਹੈਬਿਟਸ ਹੋ ਜਾਂਦੀਆਂ ਬੰਦੇ ਦੀਆਂ, ਵਾਰਿਸ ਸ਼ਾਹ ਝੂਠਾ ਕਿੱਦਾਂ ਹੋ ਜਾਏਗਾ? ਵਾਰਿਸ ਸ਼ਾਹ ਨੇ ਐਡੀ ਵੱਡੀ ਹੀਰ ਲਿਖੀ ਆ, ਉਹਦੇ 'ਚ ਇੰਨੇ ਸਮਾਜਿਕ ਤੱਥ ਜਿਹੜੇ ਹੈਗੇ ਆ ਸਾਡੀ ਸਿੱਖਿਆ ਦੇ ਹੈ ਜਾਂ ਆਦਤਾਂ ਦੇ ਹੈ, ਜਿਹਦੇ 'ਚ ਵਾਰਿਸ ਸ਼ਾਹ ਕਹਿੰਦੇ ਆ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਜੀ, ਜਿਹੜਾ ਕਾਂਗਰਸੀ ਕਲਚਰ ਡਿਵੈਲਪ ਹੋ ਚੁੱਕਾ ਇਹਨਾਂ 'ਚ, ਉਹ ਖਤਮ ਕਿੱਦਾਂ ਹੋਏਗਾ? ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਹੁਣ ਸਰਕਾਰ ਨਵੀਂ ਆਈ ਹੈ ਅਸੀਂ ਉਹ ਹਜੇ ਉਹਨੇ ਕੰਮ ਵੀ ਨਹੀਂ ਸ਼ੁਰੂ ਕੀਤਾ ਕਿ ਅਸੀਂ ਸਿਰਫ ਸਾਡਾ ਕੰਮ ਇਹੀ ਹੈ ਵੀ ਅਸੀਂ ਨੁਕਤਾਚੀਨੀ ਉਹ ਕਰੀ ਜਾਈਏ। ਇਸ ਕਰਕੇ ਮੈਂ ਚਾਹੁੰਦਾ ਥੋੜਾ ਸਮਾਂ ਦਿੱਤਾ ਜਾਏ, ਥੋੜਾ ਸਮਾਂ ਦੇ ਦਿੱਤਾ ਜਾਏ, ਜਦ ਕਿ ਮੈਨੂੰ ਪਤਾ ਕੀ ਹੋਣਾ, ਕਿਉਂਕਿ ਕਾਂਗਰਸ ਦਾ ਇੱਕ ਕਲਚਰ ਹੈ। 70 ਸਾਲਾਂ 'ਚ ਕਾਂਗਰਸ ਪਾਰਟੀ ਨੇ ਮੁਲਕ ਨੂੰ ਜਿੱਥੇ ਲਿਆ ਕੇ ਅੱਜ ਖੜਾ ਕਰ ਦਿੱਤਾ ਹੈ, ਜਿੱਥੇ ਹਾਲਾਤ ਅੱਜ ਇਸ ਕਿਸਮ ਦੇ ਹੋ ਗਏ ਹੈ ਕਿ ਆਮ ਬੰਦਾ ਕਿਤੇ ਵੀ ਸੁਰੱਖਿਅਤ ਨਹੀਂ ਹੈ। ਉਹ ਕਲਚਰ ਜਿਹੜਾ ਕਾਂਗਰਸ ਦਾ ਹੈਗਾ, ਉਹ ਕਲਚਰ ਅੱਜ ਤੋਂ 10 ਸਾਲ ਪਹਿਲਾਂ ਵੀ ਅਸੀਂ ਦੇਖਿਆ ਕੈਪਟਨ ਦੀ ਸਰਕਾਰ ਦੇ ਵਿੱਚ, ਉਹ ਕਾਰ ਵਿਹਾਰ, ਉਹ ਕਿਰਦਾਰ ਕਿੱਦਾਂ ਕਾਂਗਰਸ ਪਾਰਟੀ ਛੱਡੇਗੀ? ਕੋਈ ਵਿਅਕਤੀ ਵਿਸ਼ੇਸ਼ ਆ ਕੇ ਕੋਸ਼ਿਸ਼ ਕਰ ਸਕਦਾ ਮਨਪ੍ਰੀਤ ਬਾਦਲ ਵਰਗਾ, ਨਿੱਜੀ ਤੌਰ ਤੇ ਉਹ ਕੋਸ਼ਿਸ਼ ਸਫਲ ਹੋ ਸਕਦੀ, ਸਮੂਹਿਕ ਤੌਰ ਤੇ ਇਸ ਕਰਕੇ ਨਹੀਂ ਹੋਣੀ ਵੀ ਇੱਕ ਕਿਰਦਾਰ ਹੈ ਕਾਂਗਰਸ ਪਾਰਟੀ ਦਾ, ਰਾਜਸੀ ਕਿਰਦਾਰ, ਇੱਕ ਰਾਜਸੀ ਯਾਨੀ ਪੋਲੀਟੀਕਲ ਕਰੈਕਟਰ ਹੈ ਇੱਕ ਕਾਂਗਰਸ ਪਾਰਟੀ ਦਾ, ਫਿਰ ਉਹਨਾਂ ਦਾ ਵਿਹਾਰ ਹੈ, ਕਾਰਜ ਪ੍ਰਣਾਲੀ ਹੈ, ਉਹ ਸਾਰੀਆਂ ਚੀਜ਼ਾਂ ਰਿਵਰਸ ਕਰਨ ਲਈ ਬਹੁਤ ਜ਼ਿਆਦਾ ਵੱਡਾ ਜਿਗਰਾ ਵੀ ਚਾਹੀਦਾ ਤੇ ਆਪਣੇ ਆਪ ਨੂੰ ਤੁਸੀਂ ਕਹਿ ਲਓ ਕਿ ਆਪਣਾ ਲੈਵਲ ਜਿਹੜਾ ਪਿੱਛੇ ਲਿਜਾਣਾ ਪਏਗਾ। ਤੁਸੀਂ ਅੱਜ 5 ਸਟਾਰ ਲਾਈਫ ਸਟਾਈਲ ਜਿਉਂਦੇ ਹੋ ਤੇ ਤੁਸੀਂ ਆਮ ਬੰਦੇ ਦੇ ਲਾਈਫ ਸਟਾਈਲ ਦੇ ਵਿੱਚ ਆਉਣਾ ਹੈ ਬੜਾ ਔਖਾ, 4-5 ਪੜਾ ਕਿੱਦਾਂ ਤੁਸੀਂ ਜਿਹੜੇ ਆ ਉਹ ਪਿੱਛੇ ਨੂੰ ਜਾਓਗੇ। ਸੋ ਮੈਨੂੰ ਥੋੜੀ ਸ਼ੱਕ ਹੈ, ਸ਼ੰਕੇ ਹੈ
ਲੋਕਾਂ ਨੂੰ ਵੀ ਹੈ। ਪਰ ਫਿਰ ਵੀ ਮੈਂ ਚਾਹੁੰਦਾ ਕਿ ਏਦਾਂ ਨਾ ਲਿਆ ਜਾਵੇ ਕਿ ਅਸੀਂ ਪੰਜਾਬੀ ਰੇਡੀਓ USA ਤੇ ਖਬਰੇ ਅਸੀਂ ਸਰਕਾਰ ਹਲੇ ਕੰਮ ਵੀ ਨਹੀਂ ਉਹਨੇ ਸ਼ੁਰੂ ਕੀਤਾ ਤੇ ਅਸੀਂ ਪਹਿਲਾਂ ਹੀ ਆਲੋਚਨਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਅਸੀਂ ਸਿਰਫ ਇੱਕ ਸੰਭਾਵਨਾਵਾਂ ਜਿਹੜੀਆਂ ਤਲਾਸ਼ ਰਹੇ ਹਾਂ ਤੇ ਇਹ ਵੀ ਸੰਭਾਵਨਾ ਤਲਾਸ਼ ਰਹੇ ਹਾਂ ਕਿ ਚੰਗਾ ਹੋਵੇ ਸਾਡਾ ਅੱਜ ਜਿਹੜਾ ਆ ਜਿਸ ਕਿਸਮ ਦਾ ਹੈ, ਸਾਡਾ ਕੱਲ ਸਾਡੇ ਅੱਜ ਤੋਂ ਬਿਹਤਰ ਹੋਵੇ। ਇਸ ਉਮੀਦ ਦੇ ਨਾਲ ਥੋੜਾ ਸਮਾਂ ਆਪਾਂ ਦਿੰਦੇ ਹਾਂ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ। ਥੋੜੇ 2-4-6 ਮਹੀਨਿਆਂ ਤੱਕ ਬਹੁਤ ਸਾਰੀਆਂ ਚੀਜ਼ਾਂ ਹੋਰ ਸਪਸ਼ਟ ਹੋ ਜਾਣਗੀਆਂ। ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਇਹਨਾਂ ਦੀ ਗੱਲ ਕੀਤੀ ਆ, ਇਹਨਾਂ ਨੇ ਜਿਹੜਾ ਰਾਮ ਰੌਲਾ ਪਾ ਲਿਆ ਸਿਰਫ ਤੇ ਸਿਰਫ ਜਿਹੜੀਆਂ ਲਾਲ ਬੱਤੀਆਂ ਦੇ ਵਿੱਚ ਹੀ ਉਲਝ ਕੇ ਰਹਿ ਗਏ ਆ। ਜਿਹੜੇ ਬਹੁਤੇ ਸੀਗੇ ਕਿਸਾਨਾਂ ਦੇ ਮਸਲੇ ਸੀ, ਸਿੱਖਿਆ ਦਾ ਸੀਗਾ, ਤੇ ਜੋ ਵਾਅਦੇ ਕੀਤੇ ਆ ਉਹ ਗੱਲਾਂ ਥੋੜ੍ਹੀਆਂ ਜਿਹੀਆਂ ਗੁਆਚਦੀਆਂ ਲੱਗਦੀਆਂ, ਪਿੱਛੇ ਨੂੰ ਹੋ ਗਈਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮੀਡੀਆ ਸਲਾਹਕਾਰ ਭਰਤ ਇੰਦਰ ਸਿੰਘ ਨੂੰ ਰੱਖਿਆ ਗਿਆ ਆ, ਤੇ ਉਹ ਜੋ ਪੁਰਾਣੇ ਯਾਰ ਆ ਗਏ ਨੇ ਜੀ, ਤੇ ਇਹ ਆਪਾਂ ਤਾਂ ਸੋਚਦੇ ਇੱਕ ਬਦਲਾਅ ਆ ਗਿਆ ਆ, ਪਰ ਇਹਦੇ ਵਿੱਚ ਬਦਲਾਅ ਵਾਲੀ ਕਿਹੜੀ ਗੱਲ ਆ? ਬਿਲਕੁਲ ਬਰਿੰਦਰ ਜੀ, ਜਦੋਂ ਅਸੀਂ ਪਹਿਲਾਂ ਗੱਲ ਕਰ ਰਹੇ ਹਾਂ ਉਹਦੇ 'ਚ ਇਹੀ ਗੱਲ ਕਹਿ ਰਹੇ ਹਾਂ ਕਿ ਅਸੀਂ ਆਪਣਾ ਕੋਈ ਵੀ ਵਿਅਕਤੀ ਜਿਹੜਾ ਆਪਣਾ ਸੁਭਾਅ ਇੰਨੀ ਛੇਤੀ ਬਦਲ ਨਹੀਂ ਪਾਉਂਦਾ। ਤੇ ਖਾਸ ਤੌਰ ਤੇ ਪੋਲੀਟੀਕਲ ਜਿਹੜਾ ਤੁਹਾਡਾ ਜਿਹੜਾ ਆਈਡੀਓਲੋਜੀਕਲ ਜਿਹੜਾ ਤੁਹਾਡਾ ਕਹਿ ਲਓ ਜ਼ਮੀਨ ਹੁੰਦੀ ਹੈ ਜੀ, ਉਹਦੇ ਤੇ ਖੜਾ ਹੋਵੇ ਤਾਂ ਪੋਲੀਟੀਕਲ ਕਰੈਕਟਰ ਤੁਹਾਡਾ ਉਸਰਦਾ ਤੇ ਫਿਰ ਥੋੜਾ ਜਿਹਾ ਪੋਜ਼ਿਟਿਵ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ। ਪਰ ਕਿਉਂਕਿ ਹੁਣ ਮੁੱਖ ਧਾਰਾ ਦੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਹਿੰਦੁਸਤਾਨ ਦੀਆਂ, ਇਹਨਾਂ ਦਾ ਕੋਈ ਸਿਧਾਂਤਕ ਬੇਸ ਨਹੀਂ ਹੈ। ਮਤਲਬ ਜਿਹੜੇ ਕਿਸੇ ਦਾ ਕੋਈ ਵੀ ਹੋ ਸਕਦਾ, ਆਈਡੀਓਲੋਜੀ ਕਿਸੇ ਦੀ ਕੋਈ ਵੀ ਹੋ ਸਕਦੀ ਹੈ, ਕੋਈ ਵਿਰੋਧੀ ਆਈਡੀਓਲੋਜੀਜ਼ ਵੀ ਆਪੋ ਵਿੱਚ ਹੀ ਟਕਰਾਉਂਦੀਆਂ। ਪਰ ਬੜੀ ਦੁੱਖ ਦੀ ਗੱਲ ਹੈ ਕਿ ਪਿਛਲੇ 30-40 ਸਾਲਾਂ ਤੋਂ ਜਿਹੜੀਆਂ ਪਾਰਟੀਆਂ ਮੁੱਖ ਧਾਰਾ ਦੀਆਂ ਉਹਨਾਂ ਦਾ ਜਿਹੜਾ ਵਖਰੇਵਾ ਵੀ ਹੁੰਦਾ ਸੀ ਆਈਡੀਓਲੋਜੀਕਲ, ਉਹ ਸਾਰਾ ਕਿਤੇ ਸਾਈਡਲਾਈਨ ਹੋ ਗਿਆ ਤੇ ਰਲਗੜ ਬਹੁਤ ਕੁਝ ਹੋ ਗਿਆ ਤੇ ਸਿਧਾਂਤਹੀਣ ਸਾਡੀ ਜਿਹੜੀ ਪੋਲਿਟਿਕਸ ਹੋ ਗਈ ਹੈ। ਤੇ ਉਹਦੇ 'ਚ ਅਸੀਂ 10 ਸਾਲ ਪਹਿਲਾਂ ਜੇ ਇਸ ਕਿਸਮ ਦਾ ਕੈਪਟਨ ਅਮਰਿੰਦਰ ਦੀ ਸਰਕਾਰ ਦਾ ਰਵੱਈਆ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ, ਉਹਦੇ 'ਚ ਜਿਹੜੀ ਬਦਨਾਮੀ ਬਹੁਤ ਖੱਟੀ ਸੀ ਸਰਕਾਰ ਨੇ, ਉਹਦਾ ਇੱਕ ਕਾਰਨ ਭਰਤ ਇੰਦਰ ਸਿੰਘ ਚਹਿਲ ਵੀ ਸੀ, ਜਿਹੜੇ ਮੀਡੀਆ ਸਲਾਹਕਾਰ ਹੁੰਦੇ ਸੀ ਕੈਪਟਨ ਅਮਰਿੰਦਰ ਦੇ। ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਵਿਜੀਲੈਂਸ ਦੇ ਕੇਸ ਵੀ ਹੋਏ। ਹੁਣ ਜਦੋਂ ਸਰਕਾਰ ਇਹ ਕਹਿ ਰਹੀ ਆਉਂਦੇ ਆ ਸਾਰੇ ਵੀ ਅਸੀਂ ਤਾਂ ਸਾਰਾ ਕੁਝ ਬਦਲ ਦੇਣਾ, ਸਾਡੇ ਸੁਪਨੇ ਹੋਰ ਹੈ ਤੇ ਅਸੀਂ ਪੰਜਾਬ ਨੂੰ ਕਹਿ ਲਓ ਬਿਹਤਰ ਸੂਬਾ ਬਣਾ ਦੇਣਾ, ਕਿੱਦਾਂ ਬਣਾਉਣਾ ਜੇ ਮੁੜ ਕੇ ਤੁਸੀਂ ਉਹਨਾਂ ਲੋਕਾਂ ਨੂੰ ਲੈ ਕੇ ਆਪਣੇ ਨਾਲ ਰੱਖਣਾ। ਹੁਣ ਅੱਗੇ ਮੀਡੀਆ ਸਲਾਹਕਾਰ ਸੀ, ਹੁਣ ਪੋਲੀਟੀਕਲ ਐਡਵਾਈਜ਼ਰ ਭਰਤ ਇੰਦਰ ਸਿੰਘ ਚਾਹਲ। ਬਾਕੀ ਵੀ ਕੁਝ ਨਿਯੁਕਤੀਆਂ ਉਹਨਾਂ ਨੇ ਕਰ ਦਿੱਤੀਆਂ ਤੇ ਉਹਨਾਂ ਨੂੰ ਸਟੇਟ ਮਿਨਿਸਟਰ ਦਾ ਜਿਹੜਾ ਉਹਦਾ ਵੀ ਦੇ ਦਿੱਤਾ ਗਿਆ। ਰਵੀਨ ਟੁਕਰਾਲ ਨੂੰ ਮੀਡੀਆ ਸਲਾਹਕਾਰ ਬਣਾ ਦਿੱਤਾ ਗਿਆ। ਕੁਝ ਹੋਰ ਲੋਕ ਨੇ ਤੇ ਬਕਾਇਦਾ ਪ੍ਰੈਸ ਸੈਕਟਰੀ ਜਿਹੜੇ ਨਵੇਂ ਬਣਾ ਦਿੱਤੇ ਗਏ ਨੇ। ਬਹੁਤ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ। ਉਹਦੇ 'ਚ ਇਹ ਵੀ ਉਹ ਲੋਕੀ ਜਿਹੜੇ ਅੱਗੇ ਲਿਆਂਦੇ ਗਏ ਜਿਨ੍ਹਾਂ ਨੇ ਚੋਣਾਂ ਦੇ ਦੌਰਾਨ ਜਿਹੜਾ ਆ ਕਾਂਗਰਸ ਪਾਰਟੀ ਜਾਂ ਕੈਪਟਨ ਅਮਰਿੰਦਰ ਦੀ ਨੇੜਤਾ ਹਾਸਿਲ ਕੀਤੀ, ਜਾਂ ਉਹ ਲੋਕ ਜਿਹੜੇ ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਹੋਰਾਂ ਦੇ ਨਾਲ ਰਹੇ ਨੇ, ਭਰਤ ਇੰਦਰ ਸਿੰਘ ਚਾਹਲ ਵਰਗੇ। ਸੋ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਬਦਲ ਦੇਣ ਦੀ ਗੱਲ ਕਰਦੇ ਹੋ ਤੇ ਤੁਹਾਨੂੰ ਫਿਰ ਕੁਝ ਫਰੈਸ਼ ਤਾਜ਼ਾ ਕੁਝ ਚੀਜ਼ਾਂ ਲੈ ਕੇ ਆਉਣੀਆਂ ਚਾਹੀਦੀਆਂ ਜਿਨ੍ਹਾਂ ਕੋਲ ਵਿਜ਼ਨ ਵੀ ਹੋਵੇ। ਹੁਣ ਭਰਤ ਇੰਦਰ ਸਿੰਘ ਚਾਹਲ ਨੂੰ ਸਿਰਫ ਇਸ ਕਰਕੇ ਨਾਲ ਰੱਖਿਆ ਗਿਆ ਕਿ ਉਹ ਪੁਰਾਣੇ ਮਿੱਤਰ ਨੇ ਕੈਪਟਨ ਅਮਰਿੰਦਰ ਸਾਹਿਬ ਦੇ, ਤੇ ਉਹ ਆਪਣੇ ਬੇਟੇ ਵਾਸਤੇ ਟਿਕਟ ਵੀ ਮੰਗ ਰਹੇ ਸੀਗੇ। ਮਾਨਸਾ ਤੋਂ ਟਿਕਟ ਨਹੀਂ ਮਿਲੀ ਤੇ ਕੈਪਟਨ ਸਾਹਿਬ ਨੇ ਬਈ ਚਾਹਾਂ ਵੀ ਪੁਰਾਣਾ ਮਿੱਤਰਤਾ ਨਿਭਾਈ ਹੈ ਤੇ ਉਹਨਾਂ ਨੂੰ ਫਿਰ ਆਪਣੇ ਨਾਲ ਰੱਖ ਲਿਆ। ਤੇ ਇਹਦੇ ਨਾਲ ਕਿਸ ਕਿਸਮ ਦੀ ਪੋਲੀਟੀਕਲ ਐਡਵਾਈਸ ਦੇ ਸਕਦੇ ਭਰਤ ਇੰਦਰ ਸਿੰਘ ਚਾਹਲ ਕੈਪਟਨ ਅਮਰਿੰਦਰ ਨੂੰ? ਕੈਪਟਨ ਅਮਰਿੰਦਰ ਨੂੰ ਮੀਡੀਆ ਸਲਾਹਕਾਰ ਚਲੋ ਮੰਨ ਲਿਆ ਕਿ ਕੈਪਟਨ ਅਮਰਿੰਦਰ ਦੇ ਮੀਡੀਆ ਸਲਾਹਕਾਰ ਜਾਂ ਸਰਕਾਰ ਦੇ ਮੀਡੀਆ ਸਲਾਹਕਾਰ ਕੋਈ ਹੋਣ, ਮੀਡੀਆ ਤੁਸੀਂ ਅਪਰੋਚ ਕਰਨੀ ਹੈ। ਪੋਲੀਟੀਕਲ ਐਡਵਾਈਜ਼ਰ ਜਿਹੜਾ ਬੰਦਾ ਖੁਦ ਪੋਲੀਟੀਕਲ ਨਹੀਂ ਹੈ, ਉਹ ਭਰਤ ਇੰਦਰ ਸਿੰਘ ਚਾਹਲ ਕੋਈ ਰਾਜਨੀਤੀਵਾਨ ਤਾਂ ਹੈ ਨਹੀਂ, ਉਹ ਕੀ ਤੁਹਾਨੂੰ ਸਿਆਸੀ ਸਮਝਦਾਰੀ ਦੇ ਸਕਦੇ ਆ ਜਾਂ ਸਿਆਸੀ ਤੌਰ ਦੇ ਉੱਤੇ ਸਲਾਹ ਦੇ ਸਕਦੇ? ਇਹ ਆਪਣੇ ਆਪ 'ਚ ਇੱਕ ਵੱਡੇ ਮਸਲੇ ਦੇ ਤੌਰ ਤੇ ਸਾਡੇ ਸਾਹਮਣੇ ਹੈ। ਸੋ ਮੈਨੂੰ ਲੱਗਦਾ ਜਿਹੜੀਆਂ ਨਿਯੁਕਤੀਆਂ ਫੇਰ ਤੋਂ ਕੀਤੀਆਂ ਜਾ ਰਹੀਆਂ ਉਹਨਾਂ ਲੋਕਾਂ ਨੂੰ ਲਿਆਂਦਾ ਜਾ ਰਿਹਾ, ਜਿਨ੍ਹਾਂ ਕਰਕੇ ਸਰਕਾਰ ਦੇ ਵਿੱਚ ਦਿੱਕਤ ਵੀ ਆਈ ਹੈ ਪਿਛਲੀ ਜਿਹੜੀ 5 ਸਾਲ ਦੀ ਗੌਰਮੈਂਟ ਰਹੀ ਕੈਪਟਨ ਅਮਰਿੰਦਰ ਦੀ, ਉਹੀ ਫੇਰ ਅੱਗੇ ਆਉਣਗੇ ਤੇ ਉਹ ਜਿਹੜੇ ਸੁਪਨੇ ਦਿਖਾਏ ਜਾ ਰਹੇ ਆ ਲੋਕਾਂ ਨੂੰ, ਉਹ ਸੁਪਨਿਆਂ ਦੀ ਹਕੀਕਤ ਜ਼ਰੂਰ ਫਿਰ ਸਾਡੇ ਸਾਹਮਣੇ ਆ ਜਾਏਗੀ ਜੀ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਅਕਾਲੀ ਦਲ ਰਿਹਾ, ਪਰ ਉਸ ਦੇ ਵਿਰੋਧ ਵਿੱਚ ਜਿਹੜੀ ਕਾਂਗਰਸ ਸੀ ਉਹਨੇ ਕਦੀ ਵੀ ਵਿਰੋਧੀ ਧਿਰ ਹੁੰਦੀ ਆ ਉਸ ਦਾ ਰੋਲ ਨਹੀਂ ਨਿਭਾਇਆ। ਪਰ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਇਹ ਵਿਰੋਧੀ ਧਿਰ ਆ, ਇਸ ਨੂੰ ਕਿਸ ਤਰ੍ਹਾਂ ਦਾ ਜਿਹੜਾ ਕਿਰਦਾਰ ਨਿਭਾਉਣਾ ਚਾਹੀਦਾ? ਇਹ ਗੱਲ ਬਹੁਤ ਜ਼ੋਰ ਸ਼ੋਰ ਨਾਲ ਉੱਠੀ ਸੀ ਬਈ ਸ਼੍ਰੋਮਣੀ ਅਕਾਲੀ ਦਲ BJP ਗਠਜੋੜ ਦੀ ਸਰਕਾਰ ਦੇ ਚੱਲਦਿਆਂ 10 ਸਾਲ ਇੱਕ ਮਜ਼ਬੂਤ ਵਿਰੋਧੀ ਧਿਰ ਹੋਣ ਦੇ ਬਾਵਜੂਦ ਵੀ 44-46 ਸੀਟਾਂ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੇ
ਇੱਕ ਜ਼ਿੰਮੇਵਾਰ ਤੇ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾਈ। ਇਸੇ ਕਰਕੇ ਗੱਲ ਸਾਹਮਣੇ ਆਉਣ ਲੱਗ ਪਈ ਸੀ ਕਿ ਸ਼ਾਇਦ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਤਾਂ ਕੁਝ ਵੀ ਨਾ ਹੁੰਦਾ ਹੋਇਆ ਆਮ ਆਦਮੀ ਪਾਰਟੀ ਦਿਖਾਈ ਦੇ ਰਹੀ ਹੈ। ਤੇ ਵੱਖਰੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਇਸ ਕਿਸਮ ਦਾ ਫਤਵਾ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਪ੍ਰਚੰਡ ਬਹੁਮਤ ਦੇ ਨਾਲ 77 ਸੀਟਾਂ ਜਿੱਤ ਕੇ ਇੱਕ ਵਾਰ ਫੇਰ ਸਰਕਾਰ ਬਣਾ ਗਏ। ਪਰ ਜਦੋਂ ਸਰਕਾਰ ਨਹੀਂ ਸੀ ਬਣੀ, ਕਾਂਗਰਸ ਗੌਰਮੈਂਟ ਨਹੀਂ ਸੀ ਬਣੀ, ਉਦੋਂ ਲੋਕਾਂ 'ਚ ਇਹ ਚਰਚਾ ਆਮ ਸੀ ਕਿ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਸੀ ਕਾਂਗਰਸ ਪਾਰਟੀ ਨੂੰ, ਉਹ ਨਹੀਂ ਦਿਖਾਈ। ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਅਸਲ ਕਾਂਗਰਸ ਦੀ ਗੌਰਮੈਂਟ ਹੈ ਤੇ 15 ਸੀਟਾਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਤੇ 20 ਸੀਟਾਂ ਹੈਗੀਆਂ ਆਮ ਆਦਮੀ ਪਾਰਟੀ ਕੋਲ, ਤੇ ਵਿਰੋਧੀ ਧਿਰ ਦਾ ਦਰਜਾ ਆਮ ਆਦਮੀ ਪਾਰਟੀ ਨੂੰ। ਕੀ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਜ਼ਿੰਮੇਵਾਰੀ ਨਾਲ ਨਿਭਾ ਪਾਏਗੀ, ਜਾਂ ਜਿੱਦਾਂ ਪਿਛਲੀ ਵਾਰ 44 ਸੀਟਾਂ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਜ਼ਰ ਨਹੀਂ ਆਈ ਤੇ ਸਰਕਾਰ ਦੀਆਂ ਜਿਹੜੀਆਂ ਨਲਾਇਕੀਆਂ ਰਹੀਆਂ 10 ਸਾਲ ਦੀਆਂ ਉਹਦੇ ਤੇ ਲਗਾਮ ਨਹੀਂ ਲਾ ਸਕੀ। ਵਿਰੋਧੀ ਕੰਮ ਹੁੰਦਾ ਕਿ ਤੁਸੀਂ ਸਰਕਾਰ ਦੇ ਉੱਤੇ ਕੁੰਡਾ ਰੱਖੋ। ਇੱਕ ਮਜ਼ਬੂਤ ਤੇ ਜ਼ਿੰਮੇਵਾਰ ਵਿਰੋਧੀ ਧਿਰ ਸਰਕਾਰ ਨੂੰ ਮਜਬੂਰ ਕਰਦੀ ਹੈ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਆ, ਦਾਅਵੇ ਕੀਤੇ ਦੇ ਮੁਤਾਬਕ ਕੰਮ ਕਰੋ। ਹੁਣ ਜਦੋਂ 20 ਸੀਟਾਂ ਦੇ ਨਾਲ ਤੇ 2 ਸੀਟਾਂ ਜਿਹੜੀਆਂ ਐਸੋਸੀਏਟ ਨੇ ਬੈਂਸ ਭਰਾਵਾਂ ਦੀਆਂ, ਉਹਨਾਂ ਦੇ ਨਾਲ ਲੋਕ ਇਨਸਾਫ ਪਾਰਟੀ ਵਾਲੇ 22 ਸੀਟਾਂ ਹੋ ਗਏ, ਤੇ ਜੇ ਇੰਨੀਆਂ ਸੀਟਾਂ ਕੋਈ ਘੱਟ ਸੀਟਾਂ ਨਹੀਂ, ਆਮ ਆਦਮੀ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਦੀਆਂ ਚੋਣਾਂ 'ਚ ਨਿੱਤਰੀ ਸੀ ਤੇ 20 ਸੀਟਾਂ ਲੈ ਗਈ। ਛੋਟੀ ਪ੍ਰਾਪਤੀ ਨਹੀਂ ਹੈ, ਭਾਵੇਂ ਉਹ 100 ਸੀਟਾਂ ਦਾਅਵਾ ਵਾਅਦਾ ਕਰਦੇ ਸੀ, ਪਰ ਜੇ 20 ਸੀਟਾਂ ਦੇ ਲਿਹਾਜ਼ ਨਾਲ ਵੀ ਦੇਖੀਏ ਤਾਂ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਆਮ ਆਦਮੀ ਪਾਰਟੀ ਦੀ, ਚੰਗੀ ਪ੍ਰਾਪਤੀ ਹੈ। ਇਸ ਪ੍ਰਾਪਤੀ ਨੂੰ ਬਚਾ ਕੇ ਰੱਖਣ ਦੀ ਲੋੜ ਹੈ। ਇਸ ਪ੍ਰਾਪਤੀ ਨੂੰ ਕਿੱਦਾਂ ਬਚਾਇਆ ਜਾ ਸਕਦਾ ਹੈ? ਤੁਸੀਂ ਵਿਰੋਧੀ ਧਿਰ ਦੀ ਭੂਮਿਕਾ ਨੂੰ ਬਿਹਤਰ ਤਰੀਕੇ ਨਾਲ ਨਿਭਾ ਸਕਦੇ ਹੋ। ਉਹਦੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਕਿ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਉਹਨੂੰ ਸਥਿਰ ਤੌਰ ਦੇ ਉੱਤੇ ਕੰਮ ਕਰਨ ਦਿੱਤਾ ਜਾਏ। ਜਿਹੜੀ ਗੱਲ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਹੈ, ਜਿਹੜੀ ਜਿੱਤੇ ਹੋਏ ਵਿਧਾਇਕਾਂ ਦੀ, ਤੇ ਭਗਵੰਤ ਮਾਨ ਹੋਰੀ ਵੀ ਸੀ, ਬਾਕੀ ਲੋਕ ਵੀ ਸੀਗੇ, ਤੇ ਉਸ ਮੀਟਿੰਗ ਦੇ ਵਿੱਚ ਗੱਲ ਜ਼ੋਰ ਸ਼ੋਰ ਨਾਲ ਉੱਠੀ। ਪਰ ਬਦਕਿਸਮਤੀ ਇਹ ਹੈ ਕਿ ਉਸ ਮੀਟਿੰਗ ਦੇ ਵਿੱਚੋਂ ਪਹਿਲੇ ਉੱਠ ਕੇ ਭਗਵੰਤ ਮਾਨ ਵੀ ਚਲ ਗਏ ਤੇ ਫੂਲਕਾ ਵੀ ਚਲ ਗਿਆ। ਸੋ ਇਸ ਕਰਕੇ ਇਹ ਜਿਹੜੇ ਸ਼ੰਕੇ ਜਿਹੇ ਰਹਿੰਦੇ ਆ ਕਿ ਆਮ ਆਦਮੀ ਪਾਰਟੀ ਇਕਜੁੱਟ ਹੋ ਕੇ ਲੜ ਵੀ ਪਾਏਗੀ ਕਿ ਨਹੀਂ ਵਿਰੋਧੀ ਧਿਰ ਦੇ ਰੂਪ ਦੇ ਵਿੱਚ, ਇਹਦੀ ਲੋੜ ਹੈ ਕਿ ਸੁਤੰਤਰ ਤੌਰ ਦੇ ਉੱਤੇ ਨੈਸ਼ਨਲ ਲੀਡਰਸ਼ਿਪ ਜਿਹੜੀ ਅਰਵਿੰਦ ਕੇਜਰੀਵਾਲ ਖਾਸ ਤੌਰ ਦੇ ਉੱਤੇ ਧਿਆਨ ਦੇਣ ਵੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਨੂੰ ਸੁਤੰਤਰ ਤੌਰ ਤੇ ਕੰਮ ਕਰਨ ਦਿੱਤਾ ਜਾਏ। ਤੇ ਐਚ ਐਸ ਫੂਲਕਾ ਨੂੰ ਜੇ ਤੁਸੀਂ ਵਿਰੋਧੀ ਧਿਰ ਦਾ ਆਗੂ ਬਣਾਇਆ ਤੇ ਉਹਨਾਂ ਨੂੰ ਕਿਹਾ ਜਾਏ ਕਿ ਉਹ ਪੂਰਾ ਸਮਾਂ ਪੰਜਾਬ 'ਚ ਬਿਤਾਉਣ। ਭਾਵੇਂ ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਜਿਹੜੀ ਹੈ ਉਹ ਹੁਣ 84 ਦੇ ਜਿਹੜੇ ਕਤਲੇਆਮ ਦੇ ਕੇਸ ਹੈ ਉਹ ਕੇਸ ਮੇਰੀ ਬੇਟੀ ਦੇਖੇਗੀ, ਮੈਂ ਸਿਰਫ ਉਹਨੂੰ ਐਡਵਾਈਸ ਕਰਾਂਗਾ, ਮੈਂ ਵਿਰੋਧੀ ਧਿਰ ਦੇ ਆਗੂ ਦੇ ਰੂਪ ਦੇ ਵਿੱਚ ਪੰਜਾਬ 'ਚ ਰਵਾਂਗਾ। ਪਰ ਪ੍ਰੈਕਟੀਕਲੀ ਏਦਾਂ ਹੋਵੇ ਵੀ ਐਚ ਐਸ ਫੂਲਕਾ ਪੂਰਾ ਸਮਾਂ ਆਪਣਾ ਪੰਜਾਬ 'ਚ ਦੇਣ, ਵਿਧਾਨ ਸਭਾ 'ਚ ਵੀ ਦੇਣ, ਵਿਧਾਨ ਸਭਾ ਤੋਂ ਬਾਹਰ ਜਿਹੜੇ ਕੋਈ ਜਨਤਕ ਸੰਘਰਸ਼ ਉਹਨਾਂ ਵਿੱਚ ਵੀ ਇਨਵੋਲਵਮੈਂਟ ਹੋਵੇ, ਤੇ ਖੁਦ ਆਮ ਆਦਮੀ ਪਾਰਟੀ ਆਪਣਾ ਜਥੇਬੰਦਕ ਢਾਂਚਾ ਜਿਹੜਾ ਇਸ ਕਿਸਮ ਦਾ ਉਹ ਸਾਰੇ ਪਿੰਡ ਕਸਬੇ ਉਹਨਾਂ ਦੇ ਯੂਨਿਟਸ ਹੋਣ ਤੇ ਹਰ ਮੁੱਦੇ ਦੇ ਉੱਤੇ ਉਹ ਵਿਧਾਨ ਸਭਾ ਦੇ ਵਿੱਚ ਵੀ ਬੋਲਣ, ਇੱਕ ਪਰਪੱਕ ਤਰੀਕੇ ਨਾਲ ਆਪਣੀ ਰਾਏ ਬਣਾ ਕੇ ਲੌਜੀਕਲੀ ਤਰਕ ਦੇ ਨਾਲ, ਤੇ ਵਿਧਾਨ ਸਭਾ ਤੋਂ ਬਾਹਰ ਵੀ ਜਿਹੜੇ ਜਨਤਕ ਫਰੰਟ ਹੈ ਉਹ ਚਾਹੇ ਇਸਤਰੀਆਂ ਦਾ, ਮਜ਼ਦੂਰਾਂ ਦਾ, ਖੇਤ ਮਜ਼ਦੂਰ ਦਾ, ਜਾਂ ਲੇਬਰ ਕੰਸਟਰਕਸ਼ਨ ਜਿਹੜੀ ਲੇਬਰ ਹੈ ਉਹ ਹੈ, ਜਾਂ ਜਿਹੜਾ ਮਿਲ ਮਜ਼ਦੂਰ ਹੈਗੇ ਹੈ, ਜਾਂ ਇੰਡਸਟਰੀ ਹੈ ਜਿਹੜੀ ਸਾਡੀ ਤਬਾਹ ਹੋ ਰਹੀ ਹੈ, ਸਮਾਲ ਸਕੇਲ ਇੰਡਸਟਰੀ ਖਾਸ ਤੌਰ ਦੇ ਉੱਤੇ, ਜਾਂ ਕਿਸਾਨ ਹੈ, ਇਹਨਾਂ ਲੋਕਾਂ 'ਚ ਜਾ ਕੇ ਆਪਣੇ ਸੰਗਠਨ ਜਿਹੜੇ ਬਣਾਉਣ ਆਮ ਆਦਮੀ ਪਾਰਟੀ ਵਾਲੇ, ਤੇ ਆਪਣੇ ਆਪ ਨੂੰ ਸੱਚਮੁੱਚ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਤਸੱਵਰ ਕਰਦੇ ਹੋਏ ਪ੍ਰੈਕਟੀਕਲੀ ਅਮਲੀ ਰੂਪ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਆਉਣ, ਤਾਂ ਸ਼ਾਇਦ ਆਮ ਆਦਮੀ ਪਾਰਟੀ ਆਉਣ ਵਾਲੇ 5 ਸਾਲਾਂ ਬਾਅਦ ਜਦੋਂ ਚੋਣ ਹੋਏਗੀ ਪੰਜਾਬ ਵਿਧਾਨ ਸਭਾ ਚੋਣ ਦੀ, ਤੇ ਉਹਦੇ 'ਚ ਸ਼ਾਇਦ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਦੇ ਤੌਰ ਤੇ ਪੇਸ਼ ਕਰ ਸਕੇਗੀ। ਜੇ ਕਾਂਗਰਸ ਪਾਰਟੀ ਵਾਂਗ ਕੀਤਾ ਆਮ ਆਦਮੀ ਪਾਰਟੀ ਨੇ ਵੀ 5 ਸਾਲ ਸਿਰਫ ਬਿਆਨਬਾਜ਼ੀ ਤੱਕ ਸੀਮਤ ਰਹੇ, ਭਗਵੰਤ ਮਾਨ ਦੇ ਬਿਆਨ ਆ ਗਏ, ਫੂਲਕਾ ਸਾਹਿਬ ਦੇ ਬਿਆਨ ਆ ਗਏ, ਬਾਕੀ ਦੇ ਬਿਆਨ ਆ ਗਏ, ਤੇ ਆਪੋ ਵਿੱਚ ਹੀ ਲੜੀ ਗਏ, ਦਿੱਲੀ ਵਾਲੇ ਨੂੰ ਦੋਸ਼ ਦੇਈ ਗਏ, ਦਿੱਲੀ ਵਾਲੇ ਪੰਜਾਬ ਵਾਲਿਆਂ ਨੂੰ ਦੋਸ਼ ਦੇਈ ਗਏ, ਤਾਂ ਫਿਰ ਆਮ ਆਦਮੀ ਪਾਰਟੀ ਦਾ ਭਵਿੱਖ ਬਹੁਤਾ ਚੰਗਾ ਨਹੀਂ ਹੋਏਗਾ ਜੀ। ਤੇ ਦੇਖਦੇ ਜੀ ਆਉਣ ਵਾਲੇ ਟਾਈਮ 'ਚ ਕਰਦੇ ਕੀ ਆ, ਤੇ ਖਿਲਰ ਪੁਲਰ ਜਾਂਦੇ ਆ। ਤੇ ਅੱਗੇ ਆਪਾਂ ਚਰਚਾ ਛਿੜੀ ਹੋਈ ਆ ਜੀ ਨਵਜੋਤ ਸਿੱਧੂ ਬਾਰੇ, ਤੇ ਉਹਨੇ ਸ਼ੋਅ ਵੀ ਕਰਨੇ ਆ ਤੇ ਉਹਨੇ ਮੰਤਰੀ ਮੰਡਲ ਦੇ ਵਿੱਚ ਵੀ ਰਹਿਣਾ ਆ, ਪਰ ਕੈਪਟਨ ਉਹਨੇ ਬਿਆਨ ਦਿੱਤਾ ਹੈ ਕਿ ਉਹ ਇੱਕ ਕਾਨੂੰਨੀ ਸਲਾਹ ਲੈਣਗੇ। ਇਸ ਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ? ਦੇਖੋ, ਇਹ ਤਾਂ ਖਬਰ ਹੈ, ਤੁਹਾਡੇ ਸਾਰਿਆਂ ਕੋਲ ਖਬਰ ਪਹੁੰਚ ਚੁੱਕੀ ਹੈ ਵੀ ਵਿਰੋਧੀ ਜਿਹੜੀ ਲੀਡਰਸ਼ਿਪ ਹੈਗੀ ਉਹ ਵੀ ਇਹ ਕਹਿ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਇੱਕ ਕੈਬਨਿਟ ਮਿਨਿਸਟਰ ਹੋਇਆ ਪੰਜਾਬ ਦਾ ਬੰਬੇ ਜਾ ਕੇ ਜਿਹੜੀ ਕਾਮੇਡੀ ਸ਼ੋਅ ਉਹਦੇ 'ਚ ਜਾ ਕੇ ਸ਼ਿਰਕਤ ਕਰਨਾ ਵਾਜਿਬ ਨਹੀਂ ਹੈ। ਕੈਪਟਨ ਅਮਰਿੰਦਰ ਤੇ ਵੀ ਇਹ ਗੱਲ ਆਈ ਹੈ। ਕੈਪਟਨ ਅਮਰਿੰਦਰ ਕੋਲ ਜਦੋਂ ਇਹ ਗੱਲ ਆਈ ਹੈ ਤੇ ਕੈਪਟਨ ਅਮਰਿੰਦਰ ਨੇ, ਕਿਉਂਕਿ ਖੁਦ ਉਹਨਾਂ ਨੂੰ ਮੰਤਰੀ ਬਣਾਇਆ ਹੁਣ, ਤੇ ਕੈਪਟਨ ਅਮਰਿੰਦਰ ਕਾਫੀ ਸੋਚ ਸਮਝ ਕੇ ਵੀ ਹੁਣ ਗੱਲ ਕਰ ਰਹੇ ਪਹਿਲਾਂ ਦੇ ਮੁਕਾਬਲੇ,
ਤੇ ਉਹਨਾਂ ਨੇ ਕਹਿਤਾ ਕਿ ਮੈਂ ਨਿੱਜੀ ਤੌਰ ਦੇ ਉੱਤੇ ਪਸੰਦ ਕਰਦਾ ਨਵਜੋਤ ਸਿੰਘ ਸਿੱਧੂ ਨੂੰ, ਪਰ ਕੀ ਉਹ ਇੱਕ ਕੈਬਨਿਟ ਮਿਨਿਸਟਰ ਹੁੰਦਿਆਂ ਹੋਇਆ ਇੱਕ ਟੀਵੀ ਸ਼ੋਅ 'ਚ ਕੰਮ ਕਰ ਸਕਦੇ ਆ? ਇਹਦੇ ਲਈ ਕਹਿੰਦੇ ਮੈਂ ਕਾਨੂੰਨੀ ਰਾਏ ਮੰਗੀ ਹੈ, ਐਡਵੋਕੇਟ ਜਨਰਲ ਕੋਲ ਮਾਮਲਾ ਹੈ। ਸੋ ਐਡਵੋਕੇਟ ਜਨਰਲ ਦੀ ਰਾਏ ਜਿੱਦਾਂ ਆਏਗੀ ਉਹਦੇ ਮੁਤਾਬਕ ਸ਼ਾਇਦ ਨਵਜੋਤ ਸਿੰਘ ਸਿੱਧੂ ਬਾਰੇ ਫੈਸਲਾ ਹੋ ਸਕੇਗਾ ਕਿ ਉਹਨਾਂ ਨੇ ਕੈਬਨਿਟ ਮਿਨਿਸਟਰ ਹੁੰਦਿਆਂ ਹੋਇਆ ਕੀ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੇ ਵਿੱਚ ਕੰਮ ਕਰਨਾ ਜਾਂ ਨਹੀਂ ਕਰਨਾ। ਜਿਹੜਾ ਨਵਜੋਤ ਸਿੰਘ ਸਿੱਧੂ ਜਾਂ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਹੈ, ਉਹਨਾਂ ਦਾ ਕਹਿਣਾ ਇਹ ਆ, ਬਾਰ-ਬਾਰ ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡਾ ਤਾਂ ਘਰ ਦਾ ਗੁਜ਼ਾਰਾ ਹੀ ਜੀ ਉਸ ਕਾਮੇਡੀ ਸ਼ੋਅ ਕਰਕੇ ਚੱਲਦਾ। ਜਿਹੜੀ ਕਮੈਂਟਰੀ IPL ਦੀ 80% ਛੱਡ ਚੁੱਕੇ ਨੇ ਨਵਜੋਤ ਸਿੰਘ ਸਿੱਧੂ। ਵੀ ਨਵਜੋਤ ਸਿੰਘ ਸਿੱਧੂ ਨੇ ਇਹ ਨਾਲ ਗੱਲ ਇਹ ਜੋੜੀ ਵੀ ਮੈਂ ਸਿਆਸਤ ਨੂੰ ਧੰਦਾ ਨਹੀਂ ਬਣਾਉਂਦਾ। ਉਹਨੇ ਨਾਂ ਵੀ ਲਿਆ ਸੁਖਬੀਰ ਬਾਦਲ ਦਾ, ਜਿੱਦਾਂ ਸੁਖਬੀਰ ਬਾਦਲ ਨੇ ਕਹਿੰਦੇ ਧੰਦਾ ਬਣਾਤਾ ਸੀ ਪੋਲੀਟਿਕਸ ਨੂੰ, ਏਦਾਂ ਮੈਂ ਧੰਦਾ ਥੋੜ੍ਹਾ ਬਣਾਉਣਾ, ਮੈਂ ਕਰਪਟ ਨਹੀਂ ਹਾਂ ਤੇ ਇਸ ਕਰਕੇ ਮੈਂ ਤਾਂ ਆਪਣਾ ਰੁਜ਼ਗਾਰ ਜਿਹੜਾ ਉਹ ਨਾਲ ਨਾਲ ਚਲਾਊਗਾ ਤੇ ਰਾਤ ਨੂੰ ਮੈਂ ਉੱਥੇ ਸ਼ੂਟਿੰਗ ਕਰਿਆ ਕਰੂੰਗਾ ਤੇ ਦਿਨ ਵੇਲੇ ਮੈਂ ਇੱਥੇ ਚੰਡੀਗੜ੍ਹ ਪਹੁੰਚਿਆ ਕਰੂੰਗਾ। ਤੇ ਪੋਸੀਬਿਲਿਟੀਜ਼ ਬਹੁਤੀਆਂ ਨਹੀਂ ਹੈ ਇੱਦਾਂ। ਇਹ 'ਚ ਦੋ ਗੱਲਾਂ ਆਉਂਦੀਆਂ। ਇਹ ਮੇਰੀ ਰਾਏ ਤੁਸੀਂ ਲੈਂਦੇ ਹੋ ਤਾਂ ਉਹ ਇਹ ਹੈ, ਨੰਬਰ ਇੱਕ ਤਾਂ ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਇਹ ਕਹਿ ਕੇ ਵੀ ਮੈਂ ਕੋਈ ਸਿਆਸਤ ਨੂੰ ਧੰਦਾ ਨਹੀਂ ਬਣਾਉਣਾ ਤੇ ਇਸ ਕਰਕੇ ਮੇਰਾ ਰੁਜ਼ਗਾਰ ਉਹ ਆ ਤੇ ਉਹ ਵੀ ਮੈਂ ਨਾਲ ਨਾਲ ਚਲਾਉਣਾ ਹੈ। ਇਹ ਗੱਲ ਕਹਿ ਕੇ ਜਿਹੜੇ ਬਾਕੀ ਮੰਤਰੀ ਹੈ ਪੰਜਾਬ ਦੇ, ਕੀ ਇਹ ਸਾਬਤ ਕਰਨਾ ਚਾਹੁੰਦੇ ਆ, ਜਸਟੀਫਾਈ ਕਰਨਾ ਚਾਹੁੰਦੇ ਆ ਕਿ ਉਹ ਕਰਪਟ ਲੋਕ ਨੇ? ਕੀ ਮਨਪ੍ਰੀਤ ਬਾਦਲ ਫਿਰ ਕਰਪਟ ਹੈ ਜੇ ਉਹ ਨਾਲ ਆਪਣਾ ਕੋਈ ਰੁਜ਼ਗਾਰ ਨਹੀਂ ਕਰ ਰਹੇ? ਤੇ ਇਹਦਾ ਮਤਲਬ ਕਿ ਮਨਪ੍ਰੀਤ ਬਾਦਲ ਵੀ ਕਰਪਟ ਹੈ, ਬਾਕੀ ਲੋਕ ਵੀ ਕਰਪਟ ਹੈ। ਮੈਂ ਦੁੱਧ ਧੋਤਾ ਹੈ ਕਿਉਂਕਿ ਮੈਂ ਦੇਖੋ ਜੀ ਰਾਜਨੀਤੀ ਵੀ ਕਰਦਾ ਪਰ ਮੇਰਾ ਰੁਜ਼ਗਾਰ ਇੱਕ ਵੱਖਰਾ, ਮੈਂ ਉਹ ਵੱਖਰਾ ਵੀ ਕਰਦਾ। ਜੇ ਮੈਂ ਰੁਜ਼ਗਾਰ ਛੱਡ ਦਿੱਤਾ ਤੇ ਮੈਨੂੰ ਕਰਪਸ਼ਨ ਕਰਨੀ ਪੈਣੀ ਹੈ। ਇਹਦਾ ਮਤਲਬ ਕਰਪਸ਼ਨ ਨੂੰ ਜਸਟੀਫਾਈ ਕਰ ਰਹੇ। ਨੰਬਰ ਇੱਕ ਤਾਂ ਗੱਲ ਇਹ। ਨੰਬਰ ਦੋ, ਜਿਹੜੀ ਮੇਰਾ ਮੰਨਣਾ ਇਹ ਹੈ, ਚਾਹੇ ਉਹ ਆ ਤਾਂ ਹੁਣ ਤਾਂ ਕੈਬਨਿਟ ਮੰਤਰੀ ਹੈ, ਮੈਂ ਤਾਂ ਉਦੋਂ ਤੋਂ ਹੀ ਕਹਿ ਰਿਹਾ ਜਾਂ ਨਹੀਂ ਵੀ ਗੱਲ ਹੋਈ ਤੇ ਮੇਰਾ ਮੰਨਣਾ ਉਦੋਂ ਤੋਂ ਹੀ ਹੈ ਜਦੋਂ ਤੋਂ MP ਹੁੰਦਿਆਂ ਹੋਇਆ ਵੀ ਕਾਮੇਡੀ ਸ਼ੋਅ 'ਚ ਜਾਂਦੇ। ਚਾਹੇ ਕਿਰਨ ਖੇਰ ਜਾਂਦੀ ਹੈ, ਕਿਰਨ ਖੇਰ ਠੀਕ ਹੈ, ਉਹ ਇੱਕ ਬਹੁਤ ਬਿਹਤਰੀਨ ਅਦਾਕਾਰਾ ਆ, ਉਹ ਫਿਲਮਾਂ 'ਚ ਕੰਮ ਕਰਦੀ ਹੈ, ਇੱਕ ਵੱਖਰਾ ਮਸਲਾ ਹੈ। ਪਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਰਿਐਲਿਟੀ ਸ਼ੋਅ TV ਸ਼ੋਅ ਹੁੰਦੇ ਉਹਨਾਂ 'ਚ ਜਾਂਦੇ ਹੋ ਤੇ ਵਾਹੀਆਤ ਕਿਸਮ ਦੇ ਸ਼ੋਅ 'ਚ ਜਾਂਦੇ ਹੋ ਤਾਂ ਤੁਹਾਡੀ ਕ੍ਰੈਡੀਬਿਲਿਟੀ ਦੇ ਉੱਤੇ ਕੁਐਸਚਨ ਮਾਰਕ ਤਾਂ ਲੱਗਦਾ। ਕਿਰਨ ਖੇਰ ਚੰਡੀਗੜ੍ਹ ਤੋਂ MP ਹੈ ਤੇ ਉਹ ਵਾਹੀਆਤ ਕਿਸਮ ਦੇ ਇੱਕ ਸ਼ੋਅ ਦੇ ਵਿੱਚ ਜਾਂਦੀ ਰਹੀ ਹੈ ਜੱਜ ਬਣ ਕੇ। ਹੁਣ ਇਹ ਜਿਹੜੇ ਨਵਜੋਤ ਸਿੰਘ ਸਿੱਧੂ ਜਿਸ ਸ਼ੋਅ 'ਚ ਜਾ ਰਹੇ ਨੇ, ਕਪਿਲ ਸ਼ਰਮਾ ਦਾ ਸ਼ੋਅ, ਬਹੁਤ ਲੋਕ ਉਹਨਾਂ ਨੂੰ ਪਸੰਦ ਕਰਦੇ ਕਪਿਲ ਸ਼ਰਮਾ ਦੇ ਸ਼ੋਅ ਨੂੰ। ਪਰ ਜੇ ਤੁਸੀਂ ਉਹਦਾ ਕਰੈਕਟਸ ਦੇਖੋ, ਉਸ ਸ਼ੋਅ ਦਾ ਕਰੈਕਟਰ ਦੇਖੋ ਤਾਂ ਉਸ ਸ਼ੋਅ ਦਾ, ਕਪਿਲ ਸ਼ਰਮਾ ਦੇ ਸ਼ੋਅ ਦਾ ਸਾਰਾ ਆਧਾਰ ਸਤੰਭ ਜਿਹੜਾ ਆ ਜਾਂ ਬੇਸ ਜਿਹੜਾ ਆ ਔਰਤ ਵਿਰੋਧੀ ਹੈ। ਤੁਸੀਂ ਉਹ ਸਾਰਾ ਸ਼ੋਅ ਦੇਖੋਗੇ ਤੁਹਾਨੂੰ ਆਪਣੇ ਆਪ ਤੇ ਜੇ ਇੱਕ ਔਰਤ ਜੇ ਉਹ ਦੇਖੇਗੀ, ਭਾਵੇਂ ਜੇ ਸਮਝਦਾਰੀ ਹੈ ਤਾਂ ਭਾਵੇਂ ਲੋਕ ਹੱਸਦੇ ਆ ਉਹਦਾ ਸ਼ੋਅ ਦੇਖ ਕੇ, ਪਰ ਤੁਸੀਂ ਉਹ ਸਾਰੇ ਸ਼ੋਅ ਦੇ ਵਿੱਚੋਂ ਔਰਤ ਨੂੰ ਬੇਇੱਜ਼ਤ ਹੁੰਦਾ ਦੇਖੋਗੇ। ਉਹ ਸ਼ੋਅ ਟਿਕਿਆ ਹੀ ਇਸ ਗੱਲ ਤੇ ਹੈ ਕਿ ਵੱਧ ਤੋਂ ਵੱਧ ਔਰਤ ਦੀ ਬੇਇੱਜ਼ਤੀ ਕਰੋ, ਮਖੌਲ ਉਡਾਓ ਔਰਤ ਜ਼ਾਤ ਦਾ। ਜਿਹੜਾ ਸ਼ੋਅ ਇਸ ਕਿਸਮ ਦਾ ਹੋਵੇ ਜਿਹੜਾ ਔਰਤ ਜ਼ਾਤ ਦਾ ਮਖੌਲ ਉਡਾਉਣ ਵਾਲਾ ਹੋਵੇ, ਉਸ ਔਰਤ ਜ਼ਾਤ ਦਾ ਜਿਹਦੇ ਤੇ ਧਰਤੀ ਟਿਕੀ ਹੋਈ ਹੈ, ਉਸ ਸ਼ੋਅ ਦੇ ਵਿੱਚ ਵਾਹੀਆਤ ਤਰੀਕੇ ਨਾਲ ਹੱਸੀ ਜਾਓ ਬਿਨਾਂ ਗੱਲ ਤੋਂ ਤੇ ਭੱਦੇ ਕਿਸਮ ਦੇ ਕਮੈਂਟ ਕਰੀ ਜਾਓ ਔਰਤਾਂ ਦੇ ਉੱਤੇ, ਇਹ ਕਿੱਥੋਂ ਦੀ ਨੈਤਿਕਤਾ ਹੈ? ਮੈਂ ਬਿਲਕੁਲ ਇਹਦੇ ਪੱਖ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਵਰਗਾ ਸਿਆਸਤਦਾਨ ਜਿਹੜਾ ਪਹਿਲਾਂ MP ਸੀ, ਉਦੋਂ ਵੀ ਮੈਂ ਇਹਦੀ ਗੱਲ ਵਿਰੋਧ 'ਚ, ਅੱਜ ਕੈਬਨਿਟ ਮੰਤਰੀ ਆ ਪੰਜਾਬ ਦਾ, ਅੱਜ ਵੀ ਮੈਂ ਇਸ ਗੱਲ ਦੇ ਵਿਰੋਧ 'ਚ ਹੈ ਵੀ ਜੇ ਤੁਸੀਂ ਸਿਆਸਤ 'ਚ ਆਏ ਹੋ ਤਾਂ ਸਿਆਸਤ ਕਰੋ। ਫਿਰ ਤੁਸੀਂ ਲੋਕਾਂ 'ਚ ਤਰਸ ਦੇ ਪਾਤਰ ਨਾ ਬਣੋ ਕਿ ਸਾਡਾ ਤਾਂ ਘਰ ਹੀ ਜੀ ਕਾਮੇਡੀ ਸ਼ੋਅ ਕਰਕੇ ਚੱਲਦਾ। ਕੋਈ ਪੈਸੇ ਦੀ ਕਮੀ ਨਹੀਂ ਹੈ ਨਵਜੋਤ ਸਿੰਘ ਸਿੱਧੂ ਨੂੰ। ਫਿਰ ਉਹਨਾਂ ਸਿਆਸਤਦਾਨਾਂ ਨੂੰ ਯਾਦ ਕਰੋ ਜਿਨ੍ਹਾਂ ਦਾ ਨਾਂ ਲੈ ਕੇ ਤੁਸੀਂ ਗੱਲਾਂ ਕਰਦੇ ਹੋ, ਜਿਨ੍ਹਾਂ ਨੇ ਇਸ ਮੁਲਕ ਨੂੰ ਆਜ਼ਾਦ ਕਰਵਾਇਆ। ਉਹਨਾਂ ਨੇ ਨਾਲ ਰੁਜ਼ਗਾਰ ਨਹੀਂ ਸੀ ਆਪਣੇ ਰੱਖੇ ਹੋਏ, ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ, ਆਪਣੇ ਟੱਬਰਾਂ ਨੂੰ ਵੀ ਕੁਰਬਾਨ ਕੀਤਾ। ਜੇ ਪੰਜਾਬ ਦੀ ਸਿਆਸਤ ਕਰਨ ਆਏ ਹੋ, ਜਿਹੜਾ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਮੈਂ ਤਾਂ ਜੀ ਪੰਜਾਬੀਅਤ ਲਈ ਆਇਆ ਪੰਜਾਬ, ਤੇ ਜੇ ਤੁਸੀਂ ਪੰਜਾਬੀਅਤ ਲਈ ਆਏ ਹੋ ਤਾਂ ਫਿਰ ਜਿਹੜਾ ਮਾਹੌਲ ਉੱਥੇ ਉੱਡ ਰਿਹਾ ਵਾਹੀਆਤ ਕਿਸਮ ਦਾ, ਉਹ ਜਿਹੜਾ ਸ਼ੋਅ ਤੁਹਾਨੂੰ ਛੱਡਣਾ ਪਏਗਾ। ਹੁਣ ਬਾਕੀ ਕਰਦੇ ਕੀ ਨਹੀਂ ਕਰਦੇ ਇਹ ਤਾਂ ਹੁਣ ਰਲੀ ਮਿਲੀ ਗੱਲ ਹੈ। ਤੁਹਾਨੂੰ ਪਤਾ ਹੈ ਕਿ ਧੰਦੇ ਨਾਲੋਂ ਨਾਲ ਚੱਲਦੇ ਨੇ ਸਿਆਸਤਦਾਨਾਂ ਦੇ, ਕਿਸੇ ਦਾ ਲੁਕਿਆ ਹੋਇਆ ਧੰਦਾ ਹੈ, ਕਿਸੇ ਦਾ ਓਪਨ ਧੰਦਾ ਹੈ। ਗੱਲ ਸਿਰਫ ਇੰਨੀ ਹੈ ਜੀ। ਅੱਛਾ ਜੀ, ਅਖੀਰਲਾ ਮੇਰਾ ਸਵਾਲ ਆ ਕਿ ਸੁਪਰੀਮ ਕੋਰਟ ਨੇ ਪਹਿਲੀ ਵਾਰ ਦਖਲ ਦਿੱਤਾ ਆ ਬਾਬਰੀ ਮਸਜਿਦ ਤੇ ਰਾਮ ਮੰਦਿਰ ਬਾਰੇ, ਇਹਦੇ ਤੇ ਤੁਹਾਡੇ ਕੀ ਖਿਆਲ ਹੈ? ਦੇਖੋ, ਕੁਝ ਚੀਜ਼ਾਂ ਜਿਹੜੀਆਂ ਆ ਉਹ ਵਕਤ ਤੈਅ ਕਰਦਾ ਹੈ। ਵਕਤ ਹੁਣ ਇਸ ਕਿਸਮ ਦਾ ਆ ਗਿਆ ਹਿੰਦੁਸਤਾਨ ਦੇ ਵਿੱਚ ਬਈ ਇੱਕ ਖੌਫ, ਇੱਕ ਦਹਿਸ਼ਤ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ। ਜਿੱਦਾਂ ਦੇਸ਼ 'ਚ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਸਰਕਾਰ ਨੇ ਆਪਣੇ ਆਪ ਨੂੰ ਫੈਲਾਉਣਾ ਸ਼ੁਰੂ ਕੀਤਾ ਹੈ ਤੇ ਜਿਹੜੇ ਹੁਣ 5 ਸੂਬਿਆਂ ਦੇ ਨਤੀਜੇ ਹੈ, ਪੰਜਾਬ ਨੂੰ ਛੱਡ ਕੇ ਖਾਸ ਤੌਰ ਤੇ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਤੇ, ਉਹਨਾਂ ਨਤੀਜਿਆਂ ਨੇ ਜਿੱਦੀ ਵੱਡੀ ਜਿੱਤ ਹਾਸਲ ਕਰਵਾਈ ਹੈ ਨਰਿੰਦਰ ਮੋਦੀ ਨੂੰ ਜਾਂ ਉਹਨਾਂ ਦੀ ਟੋਲੀ ਨੂੰ। ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵਾਰ ਫੇਰ ਤੋਂ ਰਾਮ ਮੰਦਿਰ ਦਾ ਇਸ਼ੂ ਜਿਹੜਾ ਅਯੋਧਿਆ ਦਾ ਇਸ਼ੂ ਜਿਹੜਾ ਹੈ ਇੱਕਦਮ ਫੇਰ ਫਰੰਟ ਤੇ ਹੈ।
ਤੁਸੀਂ ਦੇਖੋ, ਚੋਣਾਂ ਦੇ ਵਿੱਚ ਤਾਂ ਨਰਿੰਦਰ ਮੋਦੀ ਨੇ ਇੱਕ ਵਾਰੀ ਵੀ ਮੰਦਿਰ ਦਾ ਨਾਂ ਨਹੀਂ ਲਿਆ। ਉਹਨਾਂ ਨੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਉੱਤਰ ਪ੍ਰਦੇਸ਼ ਦੇ ਵਿੱਚ। ਵਿਕਾਸ ਦੇ ਨਾਂ ਤੇ ਵੋਟਾਂ ਮੰਗਣ ਵਾਲੇ, ਉਹਨਾਂ ਨੇ ਦੱਸਿਆ ਤੱਕ ਨਹੀਂ ਵਿਕਾਸ ਦੇ ਨਾਂ ਤੇ ਵੋਟਾਂ ਮੰਗਦਿਆਂ ਹੋਇਆ ਕਿ ਤੁਹਾਡਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬਣਾਵਾਂਗੇ। ਹੈਰਾਨੀ ਦੀ ਗੱਲ ਹੈ ਵੀ 325 MLA ਜਿੱਤੇ ਆ, ਉਹਨਾਂ 325 MLA ਜਿੱਤਿਆਂ ਦੇ ਵਿੱਚ ਯੋਗੀ ਆਦਿੱਤਿਆਨਾਥ ਨਹੀਂ ਹੈ। ਇਸ ਤੋਂ ਬਾਅਦ ਡੈਮੋਕ੍ਰੇਸੀ ਦਾ ਮਜ਼ਾਕ ਕੀ ਹੋ ਸਕਦਾ? 2-3 ਮਜ਼ਾਕ ਉੱਡੇ ਨੇ। ਤੋਂ ਬਾਅਦ ਮਣੀਪੁਰ ਚ ਮਜ਼ਾਕ ਉੱਡਿਆ ਡੈਮੋਕ੍ਰੇਸੀ ਦਾ। ਜਿੱਤੇ ਹੋਏ ਜਿਹੜੇ ਜ਼ਿਆਦਾ ਗਿਣਤੀ ਜਿੱਤੇ ਹੋਏ ਉਹਨਾਂ ਨੂੰ ਦਰਕਿਨਾਰ ਕਰਕੇ ਰਾਜਪਾਲ ਨੇ ਉੱਥੇ BJP ਦੀ ਗਵਰਨਮੈਂਟ ਬਣਵਾਈ। ਗੋਆ ਦੇ ਵਿੱਚ ਕੀ ਹੋਇਆ? ਗੋਆ ਦੇ ਵਿੱਚ ਖੁਦ ਪ੍ਰਧਾਨ ਮੰਤਰੀ ਨੇ ਆਪਣੇ ਰੱਖਿਆ ਮੰਤਰੀ ਨੂੰ ਰਿਜ਼ਾਈਨ ਕਰਵਾ ਕੇ ਉੱਥੇ ਭੇਜਿਆ ਜਾਂ ਮੁੱਖ ਮੰਤਰੀ ਬਣ, ਜਿੱਥੇ ਪਾਰਟੀ ਦੀਆਂ ਸੀਟਾਂ ਸੀ ਕਾਂਗਰਸ ਨਾਲੋਂ। ਗੋਆ ਚ ਡੈਮੋਕ੍ਰੇਸੀ ਦਾ ਮਜ਼ਾਕ ਉੱਡਿਆ, ਮਣੀਪੁਰ ਚ ਡੈਮੋਕ੍ਰੇਸੀ ਦਾ ਮਜ਼ਾਕ ਉੱਡਿਆ। ਸਭ ਤੋਂ ਵੱਡਾ ਮਜ਼ਾਕ ਜਿਹੜਾ UP ਚ ਉੱਡਿਆ ਵੀ 325 MLA ਜਿੱਤੇ, ਜੇ ਯੋਗੀ ਆਦਿੱਤਿਆਨਾਥ ਹੈ ਹੀ ਨਹੀਂ। ਉਸ ਯੋਗੀ ਆਦਿੱਤਿਆਨਾਥ ਨੂੰ UP ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਸਾਧ ਨੂੰ ਸੰਤ ਕਹਿਣ ਨੂੰ ਹੀ ਹੈ। ਉਹਦੇ ਤੁਸੀਂ ਅੱਗ ਉਗਲਦੇ ਭਾਸ਼ਣ ਸੁਣੋ, ਜਿਹਨੇ ਕਦੀ ਇਹ ਕਿਹਾ ਹੋਵੇ ਯੋਗੀ ਆਦਿੱਤਿਆਨਾਥ ਨੇ ਵੀ ਭਾਰਤ ਦੇ ਵਿੱਚ ਜਿਹੜਾ ਮੁਸਲਮਾਨ ਆ ਉਹ ਜਿੱਦਣ ਹਿੰਦੂ ਰਾਸ਼ਟਰ ਬਣ ਗਿਆ ਉਹ ਦੂਜੇ ਦਰਜੇ ਦਾ ਨਾਗਰਿਕ ਹੋਏਗਾ। ਅਸੀਂ ਤਾਂ ਕਹਿੰਦੇ ਮੁਸਲਮਾਨਾਂ ਤੋਂ ਵੋਟ ਦੇਣ ਦਾ ਅਧਿਕਾਰ ਖੋਵਾਂਗੇ। ਅੱਜ ਉਹ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੈ। ਉਸ ਮੁੱਖ ਮੰਤਰੀ ਦੇ ਹੁੰਦਿਆਂ ਇੱਕ ਵਾਰ ਫੇਰ ਅਯੁੱਧਿਆ ਦਾ ਮਾਮਲਾ ਤਾਂ ਆਉਣਾ ਹੀ ਸੀ। ਪਰ ਇਹ ਮਾਮਲਾ ਜਿਹੜਾ ਹੁਣ ਸਾਡੇ ਸਾਹਮਣੇ ਕੋਰਟ ਇਹਦੇ ਚ ਸੁਬਰਾਮਨਿਅਮ ਸਵਾਮੀ ਨੇ ਇੱਕ ਪਟੀਸ਼ਨ ਪਾਈ ਹੈ। ਹੁਣ ਪਟੀਸ਼ਨ ਜਿਹੜੀ ਪਾਈ ਹੈ, ਉਸ ਪਟੀਸ਼ਨ ਤੇ ਕਰਦੇ ਪਹਿਲੀ ਵਾਰ ਸੁਪਰੀਮ ਕੋਰਟ ਨੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਵੀ ਕਿਹਾ ਸੁਪਰੀਮ ਕੋਰਟ ਨੇ ਵੀ ਭਾਈ ਅਸੀਂ ਬਿਜਲੀ ਵਾਸਤੇ ਤਿਆਰ ਹੈ। ਪਰ ਇਹ ਐਡਾ ਸੌਖਾ ਨਹੀਂ। ਅਗਲੀ ਤਰੀਕ ਜਿਹੜੀ ਹੈ ਫਿਰ ਜਿਹੜਾ ਦੁਬਾਰਾ ਸੁਣਵਾਈ 31 ਮਾਰਚ ਨੂੰ ਹੋਣੀ ਹੈ। ਪਰ ਇਹ ਕੋਰਟ ਦਾ ਜਿਹੜਾ ਸੁਜੈਸ਼ਨ ਆਇਆ, ਇਹਨੇ ਜਿਹੜੇ ਦੋਨੋਂ ਪੱਖ ਹੈ, ਬਾਬਰੀ ਮਸਜਿਦ ਵਾਲਾ ਪੱਖ ਜਾਂ ਰਾਮ ਮੰਦਿਰ ਵਾਲੀ ਧਿਰ ਜਿਹੜੀ ਹੈ, ਉਹਨਾਂ 'ਚ ਬਹਿਸ ਵੀ ਤੇਜ਼ ਕਰ ਦਿੱਤੀ ਹੈ। ਇੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਉਹ ਬਹੁਤ ਖੁਸ਼ ਹੈ ਇਸ ਗੱਲੋਂ ਵੀ ਸਰਕਾਰ ਜਿਹੜੀ ਹੈ, ਸਾਡੀ ਸਰਕਾਰ ਇਹਦੇ 'ਚ ਇਨਵੋਲਵ ਹੋ ਜਾਏਗੀ ਤੇ ਅਸੀਂ, ਕਿਉਂਕਿ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ ਬਾਹਰ ਆਪਣਾ ਸਮਝੌਤਾ ਕਰ ਲਓ, ਫਿਰ ਅਸੀਂ ਇੱਕ ਦਬਾਅ ਨਾਲ ਸਮਝੌਤਾ ਕਰ ਜਾਵਾਂਗੇ ਤੇ ਰਾਮ ਮੰਦਿਰ ਬਣਾ ਲਾਂਗੇ। BJP ਵਾਲੇ ਸਾਰੇ ਖੁਸ਼ ਹੈ, ਸਰਕਾਰ 'ਚ ਬੈਠੇ ਸਾਰੇ ਖੁਸ਼ ਹੈ। ਪਰ ਨਾਲ ਦੀ ਨਾਲ ਆਲ ਇੰਡੀਆ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਜਿਹੜੇ ਕਨਵੀਨਰ ਹੈ ਉਹ ਜ਼ਫਰਿਆਬ ਜ਼ਿਲਾਨੀ, ਉਹ ਕਹਿੰਦੇ ਆ ਵੀ ਸਾਨੂੰ ਤਾਂ ਅਦਾਲਤ ਤੋਂ ਬਾਹਰ ਕੋਈ ਵੀ ਸਮਝੌਤਾ ਮਨਜ਼ੂਰੀ ਨਹੀਂ ਹੈ। ਜੇ ਗੱਲਬਾਤ ਵਾਸਤੇ ਹੁਕਮ ਵੀ ਆ ਗਿਆ ਕੱਲ ਨੂੰ ਵੀ ਗੱਲਬਾਤ ਕਰੋ, ਤਾਂ ਵੀ ਸਾਨੂੰ ਤਾਂ ਹੀ ਭਰੋਸਾ ਹੋਣਾ ਜੇ ਚੀਫ ਜਸਟਿਸ ਜਿਹੜੇ ਆ ਖੁਦ ਉੱਥੇ ਆ ਕੇ ਬੈਠ ਕੇ ਵਿਚੋਲਗੀ ਕਰਨ ਜਾਂ ਸੁਪਰੀਮ ਕੋਰਟ ਦੇ ਜੱਜ ਜਿਹੜੇ ਇੱਕ ਟੀਮ ਚੁਣ ਲੈਣ। ਸੋ ਇਹ ਦੋਨਾਂ ਧਿਰਾਂ ਦੇ ਵਿੱਚ ਇੱਕ ਨਵੀਂ ਕਿਸਮ ਦੀ ਬਹਿਸ ਫੇਰ ਤੋਂ ਚੱਲ ਪਈ ਹੈ। ਉਹਦਾ ਇਹ ਜ਼ਰੂਰ ਹੈ ਕਿ ਇੱਕ ਦੇਸ਼ ਦੇ ਵਿੱਚ ਸਰਕਾਰ BJP ਦੀ ਹੈ, ਉੱਤਰ ਸੂਬੇ ਦੇ ਵਿੱਚ ਸਰਕਾਰ BJP ਦੀ ਹੈ ਪ੍ਰਚੰਡ ਬਹੁਮਤ ਦੇ ਨਾਲ, ਇਸ ਕਰਕੇ ਇੱਕ ਦਬਾਅ ਰਹੇਗਾ। ਇੱਕ ਵਾਰ ਫਿਰ ਤੋਂ ਦਾ ਇਸ਼ੂ ਜਿਹੜਾ ਆ ਉਹ ਸਾਡੇ ਸਾਹਮਣੇ ਹੋਏਗਾ ਤੇ ਅਸੀਂ ਦੁਆ ਕਰਦੇ ਹਾਂ ਕਿ ਉਹ ਇਸ਼ੂ ਤੇ ਗੱਲਬਾਤ ਵੀ ਹੋਵੇ, ਚਰਚਾ ਵੀ ਹੋਵੇ, ਕਿਸੇ ਸਮਝੌਤੇ ਤੇ ਵੀ ਗੱਲ ਪਹੁੰਚ ਜਾਏ। ਪਰ ਘੱਟੋ ਘੱਟ 6 ਦਸੰਬਰ 1992 ਵਾਲਾ ਸੀਨ ਅਸੀਂ ਮੁੜ ਕੇ ਨਾ ਦੇਖੀਏ, ਜਦੋਂ ਬਾਬਰੀ ਮਸਜਿਦ ਨੂੰ ਢਾਇਆ ਗਿਆ ਸੀ, ਜਦੋਂ ਬਹੁਤ ਸਾਰੇ ਥਾਵਾਂ ਦੇ ਉੱਤੇ ਹਿੰਸਕ ਬਹੁਤ ਕੁਝ ਵਾਪਰਿਆ ਸੀ। ਇੱਕ ਵਾਰ ਫਿਰ ਅਸੀਂ ਹਿੰਸਕ ਦੌਰ 'ਚ ਨਾ ਜਾ ਵੜੀਏ, ਇਹਦਾ ਡਰ ਹੈ। ਕਿਉਂਕਿ ਜਿਹੜੇ ਲੋਕ ਅੱਜ ਰਾਜ ਭਾਗ ਸੰਭਾਲ ਰਹੇ ਨੇ ਉੱਤਰ ਪ੍ਰਦੇਸ਼ ਦਾ, ਉਹ ਹਿੰਦੂਤਵ ਨਹੀਂ, ਉਹ ਹਿੰਸਕ ਹਿੰਦੂਤਵ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਨੇ। ਇਸ ਕਰਕੇ ਇੱਕ ਡਰ ਜ਼ਰੂਰ ਹੈ, ਪਰ ਨਾਲ ਦੀ ਨਾਲ ਉਮੀਦ ਵੀ ਹੈ ਕਿ ਜਦੋਂ ਏਦਾਂ ਦਾ ਮਾਹੌਲ ਬਣਿਆ ਕਰਦਾ ਹੈ ਤੇ ਵਿਗਿਆਨ ਇਹ ਕਹਿੰਦਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਤੇ ਵਿਰੋਧ ਵੀ ਬਹੁਤ ਤਿੱਖਾ ਹੁੰਦਾ ਹੈ। ਸਹਿਮਤੀ ਅਸਹਿਮਤੀ ਰਹੇਗੀ। ਸਹਿਮਤੀ ਦੇ ਇਸ ਦੌਰ ਦੇ ਵਿੱਚ ਸਹਿਮਤੀ ਵਾਲੇ ਜਿਹੜੇ ਲੋਕ ਹੈ ਉਹ ਵੀ ਆਪਣੀ ਗੱਲ ਰੱਖਣ ਤੇ ਜ਼ੋਰ ਨਾਲ ਰੱਖਣ, ਤਰਕ ਦੇ ਨਾਲ ਰੱਖਣ ਤੇ ਆਪਣੀ ਤਾਕਤ ਨੂੰ ਵੀ ਵਧਾਉਣ। ਮੌਕਾ ਅੱਜ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ, ਜਿਹੜੇ ਵੱਖ-ਵੱਖ ਇਸ਼ੂਜ਼ ਦੇ ਉੱਤੇ ਵੱਖ-ਵੱਖ ਜਿਹੜੇ ਮਤਭੇਦ ਹੈਗੇ ਆ, ਉਹਨਾਂ ਲੋਕਾਂ ਦੇ ਉਹਨਾਂ ਨੂੰ ਮਤਭੇਦ ਛੱਡ ਕੇ ਤੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਇਕੱਠੇ ਹੋਣ ਦਾ ਮੌਕਾ, ਇਹ ਉਮੀਦ ਵੀ ਹੈ ਇਹ ਹੋਏਗਾ ਵੀ। ਹਿੰਦੁਸਤਾਨ ਕਿਉਂਕਿ 6000 ਜ਼ਾਤਾਂ, 21000 ਉਪਜ਼ਾਤਾਂ ਤੇ ਬਹੁਤ ਸਾਰੇ ਧਰਮਾਂ ਭਾਈਚਾਰਿਆਂ ਦਾ ਮੁਲਕ ਹੈ। ਹਿੰਦੁਸਤਾਨ ਕੇਵਲ ਹਿੰਦੂਆਂ ਦਾ ਮੁਲਕ ਨਹੀਂ ਹੈ ਤੇ ਇਸ ਕਰਕੇ ਹਿੰਦੁਸਤਾਨ ਤੇ ਹਿੰਦੂ ਜਾਂ ਹਿੰਦੂ ਰਾਸ਼ਟਰ ਜਿਹੜਾ ਆ ਉਹ ਇੰਪੋਜ਼ ਕੀਤਾ ਹੀ ਨਹੀਂ ਜਾ ਸਕਦਾ। ਇਹਦਾ ਬਹੁਤ ਤਿੱਖਾ ਵਿਰੋਧ ਜਿਹੜਾ ਆ ਵੱਖ-ਵੱਖ ਥਾਵਾਂ ਤੇ ਹੋਏਗਾ ਤੇ ਉਹ ਵਿਰੋਧ ਤਿੱਖਾ ਜਿਹੜਾ ਆ ਉਹ ਇੱਕ ਨੈਸ਼ਨਲ ਰੂਪ ਅਖਤਿਆਰ ਕਰੇ ਤਾਂ ਇਹ ਜੋ ਅੱਜ ਦਿਖਾਈ ਦੇ ਰਿਹਾ ਇਹ ਸਾਰਾ ਕੁਝ ਰਿਵਰਸ ਹੋ ਜਾਏਗਾ। ਮੈਨੂੰ ਬਿਲਕੁਲ ਯਕੀਨ ਇਸ ਗੱਲ ਤੇ ਹੈ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਸੁਸ਼ੀਲ ਦਸਾਂਝ ਜੀ, ਸਾਡੇ ਨਾਲ ਜੁੜੇ ਤਾਂ ਆਪਣੀਆਂ ਟਿੱਪਣੀਆਂ ਕੀਤੀਆਂ। ਸ਼ੁਕਰੀਆ ਜੀ, ਮਿਹਰਬਾਨੀ। ਤੇ ਸਰੋਤੇ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜਦੇ ਨੇ ਮੰਗਲਵਾਰ ਨੂੰ ਤੇ ਆਪਣੀ ਟਿੱਪਣੀ ਕਰਦੇ ਨੇ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।